ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਸੁਨੇਹੇ ਨੂੰ ਧਿਆਨ ਨਾਲ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਇਸ ਤੋਂ ਇਲਾਵਾ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ, ਗੁਰਦੁਆਰਾ ਸਾਹਿਬ ਦੀ ਉਸਾਰੀ, ਸਰਾਂ ਦੀ ਉਸਾਰੀ, ਇਹ ਸਾਰੇ ਕਾਰਜ ਚੱਲ ਰਹੇ ਨੇ। ਅਤੇ ਪਿਤਾ ਜੀ ਨੇ ਸੇਵਾਵਾਂ ਦੇ ਵਿੱਚ ਹੋਰ ਵਾਧਾ ਕੀਤਾ। ਬਟਾਲਾ ਰੋਡ ਅੱਡਾ ਗੋਪਾਲਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਤੀਸਰਾ ਯੂਨਿਟ ਬਖਸ਼ਿਆ। ਉੱਥੇ ਸਕੂਲ, ਹਸਪਤਾਲ ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇਹ 20 ਅਪ੍ਰੈਲ ਨੂੰ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੈ। 25,000 ਗੱਜ ਜਗ੍ਹਾ, ਇਹ 2500 ਰੁਪਇਆ ਇੱਕ ਗੱਜ ਦੀ ਸੇਵਾ ਹੈ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਪਿਆਰਿਓ, ਇਹ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣਾ। ਕਿਸੇ ਬੱਚੇ ਦਾ ਜਨਮ ਦਿਨ ਹੈ, ਕੋਈ ਤੁਹਾਡੀ ਮੈਰਿਜ ਐਨਵਰਸਰੀ ਹੈ, ਕੋਈ ਵੀ ਕਾਰਜ ਹੈ, ਉਸ ਸੰਬੰਧ ਦੇ ਵਿੱਚ ਅਸੀਂ ਕਿੰਨੇ ਪੈਸੇ ਲਾ ਦਿੰਦੇ ਹਾਂ। ਪਰ ਇਹ ਮੇਰੀ ਬੇਨਤੀ ਹੈ, ਘਰ ਵਿੱਚ ਵਿਆਹ ਸ਼ਾਦੀ ਆ ਜੇ ਕਰੋੜਾਂ ਰੁਪਈਏ ਲਾ ਦਿੰਦੇ ਹਾਂ, ਪਰ ਇਹ ਕੋਈ ਵੀ ਖੁਸ਼ੀ ਦਾ ਕਾਰਜ ਹੈ ਨਾ, ਉਸ ਸੰਬੰਧ ਦੇ ਵਿੱਚ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਜ਼ਰੂਰ ਦਿਓ। 1 ਗਜ ਦੀ ਸੇਵਾ, 5 ਗਜ ਦੀ ਸੇਵਾ, 10 ਗਜ ਦੀ ਸੇਵਾ, ਜਿੰਨੀ ਗੁਰੂ ਪਿਤਾ ਜੀ ਨੇ ਤੁਹਾਨੂੰ ਵਿੱਤ ਦਿੱਤੀ ਹੋਈ ਹੈ, ਜ਼ਰੂਰ ਆਪੋ ਆਪਣੀ ਸੇਵਾ। TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਇੰਨੀ ਸੇਵਾ ਅਸੀਂ ਜਮ੍ਹਾਂ ਕਰਵਾਈ ਹੈ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਪਹੁੰਚ ਸਕੇ। ਆਪ ਜੀ ਆਪਣੀ ਸੇਵਾ ਸਾਨੂੰ Paytm, Google Pay, PhonePe ਵੀ ਕਰ ਸਕਦੇ ਹੋ। 98 150 99 513 98150 89513 ਨੰਬਰ 'ਤੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਦਿਓ, ਕਿਉਂਕਿ 20 ਅਪ੍ਰੈਲ ਨੂੰ ਸਮੇਂ ਸਿਰ ਰਜਿਸਟਰੀ ਹੋ ਜੇ। ਮੈਂ 113 ਯੂਨਿਟ ਕਹਿਣਾ, 113 ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਰਲ ਮਿਲ ਕੇ ਚੱਲਣ ਦਾ ਵਕਤ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਕੀ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਦੇ ਕੰਮਾਂ ਨੂੰ ਸੰਕੋਚ ਕੇ 20 ਅਪ੍ਰੈਲ ਨੂੰ ਜੋ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੋ ਸਕੇ, ਤਾਂ ਜੋ ਸੇਵਾਵਾਂ ਇਸੇ ਤਰ੍ਹਾਂ ਨਿਰੰਤਰਤਾ ਨਾਲ ਜਾਰੀ ਰਹਿ ਸਕਣ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਹੋਰ ਸੰਗਤ ਤੱਕ ਇਹ ਮੈਸੇਜ ਪਹੁੰਚੇ ਔਰ ਸੰਗਤ ਵੱਧ ਤੋਂ ਵੱਧ ਇਸ ਕਾਰਜ ਦੇ ਵਿੱਚ, ਭੂਮੀ ਦਾਨ ਦੇ ਵਿੱਚ ਸਹਿਯੋਗ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਰਿਵਾਰਕ ਮੈਂਬਰ ਅਸੀਂ ਸਾਰੇ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਇਕੱਠੇ ਹੋਏ ਹਾਂ। ਬੇਅੰਤ ਸੰਗਤਾਂ ਆਪੋ ਆਪਣੇ ਘਰਾਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ, ਨਗਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ PTC ਸਿਮਰਨ ਦੇ ਮਾਧਿਅਮ ਰਾਹੀਂ ਇਕੱਤਰਤ ਹੋਈਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ ਪਿਆਰ ਦੇ ਨਾਲ ਜੀ ਆਇਆਂ ਆਖਦਾ ਔਰ ਰੋਜ਼ਾਨਾ ਦੀ ਤਰ੍ਹਾਂ ਬੇਨਤੀ, ਸੀਸ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਆਪ ਜੀਆਂ ਨੇ ਕਿਰਪਾ ਕਰਕੇ ਸਾਨੂੰ ਗੋਦ ਦੇ ਵਿੱਚ ਆਪਣੀ ਬਿਠਾ ਲਿਆ। ਕਿਸੇ ਨੇ ਇਹ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਮੂਸਾ ਕਹਿੰਦੇ ਨੇ ਚੂਹੇ ਨੂੰ, ਕਹਿੰਦੇ ਚੂਹੇ ਨੇ ਬਣਾਈ ਖੁੱਡ ਆਪਣੇ ਰਹਿਣ ਵਾਸਤੇ, ਤੇ ਸੱਪ ਕਦੀ ਵੀ ਆਪਣੀ ਖੁੱਡ ਆਪ ਨਹੀਂ ਬਣਾਉਂਦਾ ਹੈ ਖੁੱਡ ਚੂਹਾ। ਸੱਪ ਉਧਰੋਂ ਦੀ ਗੁਜ਼ਰਦਾ, ਉਹ ਵੇਖਦਾ ਰਹਿਣ ਨੂੰ ਮਕਾਨ ਵੀ ਬਣਿਆ, ਭਾਵ ਖੁੱਡ ਵੀ ਬਣੀ ਹੈ, ਜਗ੍ਹਾ ਵੀ ਬਣੀ, ਤੇ ਅੰਦਰ ਖਾਣ ਨੂੰ ਪਦਾਰਥ ਵੀ, ਚੂਹਾ ਵੀ ਬੈਠਾ ਹੈ। ਚੂਹੇ ਨੂੰ ਮਾਰਦਾ ਹੈ ਤੇ ਖੁੱਡ ਦੇ ਉੱਤੇ ਆਪ ਕਬਜ਼ਾ ਕਰ ਲੈਂਦਾ ਹੈ। ਜਦੋਂ ਇਹ ਦ੍ਰਿਸ਼ ਵੇਖਿਆ ਕਿਸੇ ਲਿਖਾਰੀ ਨੇ, ਉਹਨੇ ਇਹ ਗੱਲ ਲਿਖ ਦਿੱਤੀ, ਕਹਿੰਦਾ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਅੱਗੇ ਲਿਖਦਾ, ਕਹਿੰਦਾ
ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਮਾਲੀ ਫੁੱਲਾਂ ਨੂੰ ਸਿੰਚਦਾ ਰਹਿੰਦਾ ਹੈ, ਪਰ ਫੁੱਲਾਂ ਦੀ ਸੁਗੰਧੀ ਦਾ ਰਸ ਲੈ ਜਾਂਦਾ ਭੌਰਾ। ਅੱਗੇ ਲਿਖਦਾ ਕਹਿੰਦਾ, ਜੋੜ ਜੋੜ ਕੇ ਸ਼ੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਸਾਰੀ ਜ਼ਿੰਦਗੀ ਸ਼ੂਮ ਮਾਇਆ ਇਕੱਠੀ ਕਰਦਾ ਰਹਿੰਦਾ, ਇਧਰੋਂ ਵੀ ਕਿਰਸ ਕਰਨਾ, ਉਧਰੋਂ ਵੀ ਕਿਰਸ ਕਰਨਾ। ਪਰ ਕਈ ਵਾਰੀ ਘਰ ਦੇ ਵਿੱਚ ਔਲਾਦ ਇਹੋ ਜਿਹੀ ਨਿਕਲ ਆਉਂਦੀ ਜਿਹੜੀ ਸਭ ਕੁਝ ਉਜਾੜ ਕੇ ਰੱਖ ਦਿੰਦੀ ਹੈ। ਸੱਚੀ ਗੱਲ ਏ। ਵੇਖੋ ਤੋੜਾ ਕਿੱਥੇ ਭੰਨਿਆ, ਨਿਚੋੜ ਕਿੱਥੇ ਕੱਢਿਆ। ਕਹਿੰਦਾ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਯੰਗੇ ਨੇ। ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਜੋੜ ਜੋੜ ਕੇ ਸ਼ੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਕਹਿੰਦੇ ਖੱਪ ਖੱਪ ਕੇ ਦੁਨੀਆ ਮਰ ਗਈ, ਮੌਜ ਲਈ ਸਤ ਸੰਗੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਬਾਹਰ ਸਾਰੀ ਦੁਨੀਆ ਕਲਯੁਗ ਦੀ ਅੱਗ ਦੇ ਵਿੱਚ ਸੜ ਰਹੀ ਹੈ, ਸੜ ਰਹੀ ਹੈ, ਪਰ ਗੁਰੂ ਦੇ ਚਰਨਾਂ ਦੀ ਮੌਜ ਦਾ ਰਸ ਤੇ ਉਹ ਪ੍ਰਾਪਤ ਕਰਦਾ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਜੁੜਦਾ ਹੈ, ਸੰਗਤ ਵਿੱਚ। ਔਰ ਕਦੀ ਤੁਸੀਂ ਨੋਟ ਕਰਨਾ, ਤੁਸੀਂ ਸੰਗਤ ਵਿੱਚ ਆਉਣ ਲੱਗੋ, ਕਈ ਵਾਰੀ ਗੁਰੂ ਸਾਹਿਬ ਕੋਈ ਨਾ ਕੋਈ ਪ੍ਰੀਖਿਆ ਪਾ ਦਿੰਦੇ ਨੇ। ਪ੍ਰੀਖਿਆ, ਕਦੀ ਕੋਈ ਮਹਿਮਾਨ ਆ ਗਿਆ, ਕਦੀ ਕੋਈ ਔਖਾ ਸਮਾਂ ਆ ਗਿਆ, ਮਹਾਰਾਜ ਚੈੱਕ ਕਰਦੇ ਨੇ ਇਹ ਕੱਚਾ ਹੈ ਕਿ ਪੱਕਾ ਹੈ। ਆਖੋ ਵਾਹਿਗੁਰੂ ਜੀ। ਨੇਮ ਨਿਭਾਉਂਦਾ ਹੈ ਕਿ ਆਪਣੇ ਨੇਮ ਤੋਂ ਉਦਾਂ ਹੀ ਭੱਜ ਜਾਂਦਾ ਹੈ, ਇਹ ਮਹਾਰਾਜ ਕਈ ਵਾਰੀ ਚੈੱਕ ਕਰਦੇ ਨੇ। ਪਰ ਮੇਰੀ ਬੇਨਤੀ ਏ, ਜਿਹੋ ਜੀ ਮਰਜ਼ੀ ਸਿਚੁਏਸ਼ਨ ਬਣ ਜਾਵੇ, ਜਿਹੋ ਜਿਹਾ ਮਰਜ਼ੀ ਮਾਹੌਲ ਬਣ ਜਾਵੇ, ਸਿਹਤ ਭਾਵੇਂ ਥੋੜੀ ਬਹੁਤੀ ਢਿੱਲੀ ਵੀ ਹੋ ਜਾਵੇ, ਤਾਂ ਵੀ ਸੰਗਤ ਵਿੱਚ ਆਉਣ ਦਾ, ਸੰਗਤ ਵਿੱਚ ਬਹਿਣ ਦਾ ਨੇਮ ਨਹੀਂ ਤੋੜਨਾ। ਪਿਆਰਿਓ, ਜੇ ਘਰ ਦੇ ਵਿੱਚ ਕੋਈ ਮਹਿਮਾਨ ਵੀ ਆ ਗਿਆ ਨਾ, ਮਹਿਮਾਨ ਨੂੰ ਵੀ ਕਹੋ ਹੁਣ ਮੇਰਾ ਕੀਰਤਨ ਸੁਣਨ ਦਾ ਵੇਲਾ ਹੈ, ਇਹ 3 ਤੋਂ 4 ਦਾ ਸਮਾਂ ਬਾਬਾ ਦੀਪ ਸਿੰਘ ਦਾ, ਇਹ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਕਰਾਂਗੀ ਜਾਂ ਕਰਾਂਗਾ, ਹੁਣ ਬਹਿ ਕੇ ਤੂੰ ਵੀ ਮੇਰੇ ਨਾਲ ਕੀਰਤਨ ਸੁਣ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੇ ਕਿਤੇ ਥੋੜੀ ਬਹੁਤ ਸਿਹਤ ਵੀ ਢਿੱਲੀ ਹੋਵੇ, ਹੁਣ ਤੁਸੀਂ ਮੈਨੂੰ ਦੱਸੋ, ਕਿਤੇ ਤੁਸੀਂ ਜਾਣਾ ਹੋਵੇ ਵਿਦੇਸ਼, ਮੰਨ ਲਓ ਕੈਨੇਡਾ ਜਾਣਾ, ਬੁਖਾਰ ਤੁਹਾਨੂੰ ਚੜ ਗਿਆ, ਅੱਜ ਤੁਹਾਡੀ ਕੈਨੇਡਾ ਜਾਣ ਦੀ ਫਲਾਈਟ ਏ, ਕਦੀ ਉਹ ਫਲਾਈਟ ਮਿਸ ਕਰੋਗੇ? ਕਦੀ ਨਹੀਂ ਕਰੋਗੇ। ਮੈਂ ਟਿਕਟਾਂ ਖਰਚੀਆਂ ਨੇ, 40-50 ਹਜ਼ਾਰ ਦੀ ਟਿਕਟ ਲਈ ਇੱਕ ਸਾਈਡ ਦੀ, ਮੈਂ ਕਿੱਥੋਂ ਮਿਸ ਕਰ ਦੇਣੀ ਇਹ ਚੀਜ਼? ਉਹ 40-50 ਹਜ਼ਾਰ ਦਾ ਨੁਕਸਾਨ ਮੇਰਾ ਨਾ ਹੋਵੇ, ਉਸ ਚੀਜ਼ ਦੀ ਫਿਕਰ ਹੈ। ਬੰਦਾ ਬੁਖਾਰ ਦੀ ਵੀ ਪਰਵਾਹ ਨਹੀਂ ਕਰਦਾ, ਤਾਂ ਵੀ ਫਲਾਈਟ ਫੜਨ ਪਹੁੰਚ ਜਾਂਦਾ ਹੈ। ਤੇ ਇੱਥੇ ਤੇ ਜਿਹੜਾ ਕਰੋੜਾਂ ਤੋਂ ਵੱਧ ਕੀਮਤੀ ਵਪਾਰ ਹੋ ਰਿਹਾ ਹੈ, ਜਿਸ ਵਪਾਰ ਦਾ ਕੋਈ ਮੁੱਲ ਹੈ ਹੀ ਨਹੀਂ ਹੈ, ਇਹ ਅਮੁੱਲਕ ਹੈ, ਇਹਦੇ ਨਾਲ ਦਾ ਦੂਜਾ ਵਪਾਰ ਹੈ ਹੀ ਕੋਈ ਨਹੀਂ। ਇਹ ਵਪਾਰ ਇਹੋ ਜਿਹਾ ਹੈ ਜਿਸ ਵਪਾਰ ਦਾ ਸਦਕਾ ਪਿਆਰਿਆ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਰਾਮਦਾਸ ਨੇ ਤੇਰੀ ਬਾਹ ਫੜ ਕੇ ਰੱਖਣੀ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣੇ ਜੀ ਧੰਨ ਬਾਬਾ। ਇਹ ਮੇਰੀ ਬੇਨਤੀ, ਕਦੀ ਵੀ ਸੰਗਤ ਵਿੱਚ ਬਹਿਣ ਦੀ ਰੁਟੀਨ ਛੱਡੋ ਨਾ, ਕਦੀ ਵੀ ਕੀਰਤਨ ਸੁਣਨ ਦੀ, ਕੀਰਤਨ ਕਰਨ ਦੀ, ਕੀਰਤਨ ਕਰਨ ਦਾ ਸਮਾਂ ਹੋਇਆ ਨਾ, ਉਹਨੂੰ ਬੋਝ ਨਾ ਪਾਓ। ਓਹੋ ਹੁਣ ਮੈਨੂੰ ਘੰਟਾ ਬਹਿਣਾ ਪੈਣਾ, ਮੈਨੂੰ 2 ਘੰਟੇ ਬਹਿਣਾ ਪੈਣਾ, ਨਹੀਂ, ਇਹਨੂੰ ਬੋਝ ਨਾ ਬਣਾ। ਇਹੋ ਹੀ ਤੇਰੀ ਭਗਤੀ ਏ, ਇਹੋ ਹੀ ਤੇਰੀ ਕਮਾਈ ਏ, ਇਸੇ ਦਾ ਸਦਕਾ ਹੀ ਸਾਰੇ ਤੇਰੇ ਕਾਰਜ ਹੁਣ ਤੱਕ ਰਾਸ ਹੋਏ ਨੇ ਤੇ ਕਾਮ ਹੀ ਹੋਣੇ ਨੇ। ਆਹੀ ਤੇ ਹੈ ਕੀਰਤਨ ਕਰਨਾ, ਕੀਰਤਨ ਸੁਣਨਾ। ਜੇ ਇਹਦੇ ਤੋਂ ਵੀ ਭੱਜਾਂਗੇ ਪਿਆਰਿਓ, ਫਿਰ ਸਾਡੇ ਪੱਲੇ ਰਹਿ ਕੱਖ ਨਹੀਂ ਜੇ ਜਾਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿੱਥੇ ਉਹਦਾ ਕੀਰਤਨ ਆ ਗਿਆ ਉੱਥੇ ਸਭ ਕੁਝ ਆ ਗਿਆ, ਤੇ ਜਿੱਥੇ ਕੀਰਤਨ ਨਹੀਂ ਨਾ ਉੱਥੇ ਹੈ ਹੀ ਕੁਝ ਨਹੀਂ। ਕੀਰਤਨ ਦਾ ਮਤਲਬ ਇਹ ਵੀ ਹੈ, ਬਾਜੇ ਤਬਲੇ ਨਾਲ ਅਸੀਂ ਬੈਨੇ, ਕੀਰਤਨ ਦਾ ਮਤਲਬ ਉਹਦੀ ਕੀਰਤੀ ਵੀ, ਅੰਮ੍ਰਿਤ ਵੇਲਾ, ਬੰਦਗੀ, ਨਾਮ ਸਿਮਰਨ, ਕਾਰੋਬਾਰ ਕਰ ਰਹੇ ਆ, ਉਹਦੀ ਕੀਰਤੀ ਨਾਲ ਨਾਲ ਕਰੀ ਜਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਹੇ ਆ, ਉਹਦਾ ਕੀਰਤਨ ਨਾਲ ਨਾਲ ਕਰੀ ਜਾ ਕੀਰਤੀ ਉਹਦੀ। ਤੇ ਜਿੱਥੇ ਉਹਦੀ ਕੀਰਤੀ ਆ ਜਾਂਦੀ ਹੈ ਨਾ, ਉੱਥੇ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਬਖਸ਼ਿਸ਼ ਦੀਆਂ ਮੁੱਠਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਸ ਕਰਕੇ ਮੇਰੀ ਸਨਿਮਰ ਬੇਨਤੀ ਹੈ, ਕਦੀ ਵੀ ਕੀਰਤਨ ਕਰਨ ਨੂੰ ਬੋਝ ਨਾ ਸਮਝੋ, ਇਹ ਤੇ ਸ਼ੁਕਰਾਨਾ ਕਰੋ। ਮਹਾਰਾਜ ਸ਼ੁਕਰ ਹੈ ਤੂੰ ਮੈਂ ਗਰੀਬ ਨੂੰ ਚੁਣ ਲਿਆ, ਤੂੰ ਮੈਂ ਗਰੀਬ ਨੂੰ ਚੁਣਿਆ। ਨਹੀਂ ਤੇ ਕਿੰਨੀ ਦੁਨੀਆ ਹੈ, ਸਾਰੇ ਤੇ ਕੀਰਤਨ ਕਰਦੇ ਨਹੀਂ, ਸਾਰੇ ਤੇ ਮੇਨ ਵਾਜੇ ਤੇ ਨਹੀਂ ਪੈਂਦੇ, ਸਾਰੇ ਤੇ ਸਾਈਡ ਤੇ ਨਹੀਂ ਪੈਂਦੇ, ਸਾਰੇ ਤੇ ਤਬਲਾ ਵਜਾਉਂਦੇ ਨਹੀਂ। ਕਿੰਨੀ ਵੱਡੀ ਦੁਨੀਆ। ਇਹ ਤੇ ਤੇਰਾ ਸ਼ੁਕਰ ਨਾ ਕਰਾਂ ਤੇ ਹੋਰ ਕੀ ਕਰਾਂ,
ਜਦੋਂ ਮੈਂ ਕੀਰਤਨ ਕਰਨ ਲੱਗਦਾ ਤੂੰ ਮੇਰੀ ਰਸਨਾ ਤੇ ਆ ਕੇ ਬਹਿ ਜਾਂਦਾ। ਜਦੋਂ ਮੈਂ ਤਬਲਾ ਵਜਾਉਣ ਲੱਗਦਾ ਉਦੋਂ ਤੂੰ ਮੇਰੇ ਵਿੱਚ ਸਮਾ ਕੇ ਆਪ ਹੀ ਬੋਲ ਵਜਵਾ ਲੈਣਾ। ਜਦੋਂ ਮੈਂ ਕਿਤੇ ਸਾਈਡ ਤੇ ਬਹਿ ਕੇ ਗਾਉਣ ਲੱਗਦਾ, ਪਿੱਛੇ ਬਹਿ ਕੇ ਗਾਉਣ ਲੱਗਦਾ, ਤੂੰ ਆਪੇ ਹੀ ਵਰਤਣ ਲੱਗ ਪੈਂਦਾ। ਇਹ ਤੇਰਾ ਮੈਂ ਸ਼ੁਕਰਾਨਾ ਨਾ ਕਰਾਂ ਤੇ ਹੋਰ ਕੀ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਪਰਿਵਾਰਕ ਮੀਟਿੰਗ ਦੇ ਵਿੱਚ ਆਪਾਂ ਸਾਰੇ ਇਕੱਤਰਿਤ ਹੋਏ ਆ ਤੇ ਅੱਜ ਦੀ ਇਹ ਪਹਿਲੀ ਗੱਲ ਧਿਆਨ ਨਾਲ ਸੁਣਿਓ ਔਰ ਬੜੀ ਜ਼ਿੰਦਗੀ ਦੇ ਵਿੱਚ ਨਾ ਕੰਮ ਆਏਗੀ। ਕੰਮ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀਵਨ ਨੂੰ ਦੋ ਤਰੀਕਿਆਂ ਦੇ ਨਾਲ ਬੰਦਾ ਜੀ ਸਕਦਾ। ਜੀਵਨ ਨੂੰ ਦੋ ਤਰੀਕਿਆਂ ਨਾਲ, ਇੱਕ ਹੈ ਜੀਵਨ ਨੂੰ ਤਪੱਸਿਆ ਬਣਾ ਕੇ ਜੀ ਸਕਦਾ ਹੈ ਤੇ ਇੱਕ ਹੈ ਤਮਾਸ਼ਾ ਬਣਾ ਕੇ ਜੀ ਸਕਦਾ ਹੈ। ਨਿੱਕੀ ਨਿੱਕੀ ਗੱਲ ਦਾ ਤਮਾਸ਼ਾ ਬਣਾਈ ਜਾ। ਮੇਰੀ ਘਰ ਵਾਲੀ ਨੇ ਆਹ ਕਹਿਤਾ ਬਸ ਕਰ ਕਲੇਸ਼, ਮੇਰੇ ਬੱਚਿਆਂ ਨੇ ਆਹ ਕਹਿਤਾ ਕਰ ਕਲੇਸ਼। ਨਿੱਕੀ ਨਿੱਕੀ ਗੱਲ ਦਾ ਤਮਾਸ਼ਾ ਬਣਾਓ। ਮੇਰੇ ਘਰ ਵਾਲੇ ਨੇ ਅੱਜ ਮੈਨੂੰ ਆਹ ਕਹਿਤਾ ਤਮਾਸ਼ਾ ਬਣਾਤਾ। ਪੇਕਿਆਂ ਨੂੰ ਚੱਕ ਕੇ ਫੋਨ ਕਰਤਾ, ਮੈਂ ਤੇ ਇੱਥੇ ਰਹਿ ਨਹੀਂ ਸਕਦੀ। ਨਿੱਕੀ ਨਿੱਕੀ ਗੱਲ ਦਾ ਜਾਂ ਤੇ ਬਣਾ ਲਓ ਤਮਾਸ਼ਾ। ਤਮਾਸ਼ਾ ਬਣਾ ਕੇ ਵੀ ਜੀਵਨ ਜੀਵਿਆ ਜਾ ਸਕਦਾ ਹੈ ਤੇ ਤਪੱਸਿਆ ਬਣਾ ਕੇ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤਪੱਸਿਆ ਦਾ ਮਤਲਬ ਇਹ ਨਹੀਂ ਹੁੰਦਾ ਜੰਗਲ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਬਹਿ ਜਾਣਾ। ਤਪੱਸਿਆ ਦਾ ਮਤਲਬ ਇਹ ਨਹੀਂ ਕਿ ਤੂੰ ਜੰਗਲ ਵਿੱਚ ਜਾ ਕੇ ਤਪੱਸਿਆ ਕਰਨੀ, ਅੱਖਾਂ ਬੰਦ ਕਰਕੇ ਬਹਿ ਜਾਣਾ, ਪਰਿਵਾਰ ਛੱਡ ਦੇਣਾ। ਅਸਲੀਅਤ ਦੇ ਵਿੱਚ ਤਪੱਸਿਆ ਪਤਾ ਕੀ ਹੈ? ਜੋ ਤੇਰਾ ਦੈਨਿਕ ਜੀਵਨ ਹੈ, ਜੋ ਤੇਰਾ ਨਿਤਾ ਪ੍ਰਤੀ ਦਾ ਜੀਵਨ ਹੈ, ਉਹ ਜੀਵਨ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਮੁਸਕਰਾ ਕੇ ਸਹਿਨ ਕਰਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਤੇ ਮੁਸਕਰਾ ਕੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ। ਮੁਸਕਰਾ ਕੇ ਸਮੱਸਿਆ ਤੇ ਹੈ ਹੀ ਹੈ, ਆਉਣੀ ਹੈ। ਜੀਂਦੇ ਬੰਦਿਆਂ ਦੇ ਜੀਵਨ ਦੇ ਵਿੱਚ ਸਮੱਸਿਆਵਾਂ ਆਉਣਗੀਆਂ, ਮੁਰਦਿਆਂ ਦੇ ਰਸਤੇ ਵਿੱਚ ਥੋੜੀ ਆਉਣਗੀਆਂ। ਮੁਰਦਿਆਂ ਦੇ ਜੀਵਨ ਵਿੱਚ ਥੋੜੀ ਆਉਣਗੀਆਂ ਸਮੱਸਿਆਵਾਂ। ਆਉਣੀਆਂ ਤੇ ਜਿਉਂਦਿਆਂ ਬੰਦਿਆਂ ਦੇ ਜੀਵਨ ਦੇ ਵਿੱਚ ਨੇ ਸਮੱਸਿਆਵਾਂ। ਤੇ ਜੇ ਆ ਹੀ ਗਈਆਂ ਨੇ ਉਹਨਾਂ ਸਮੱਸਿਆਵਾਂ ਨੂੰ ਤਪੱਸਿਆ, ਅਸਲੀ ਤਪੱਸਿਆ ਹੈ ਹੀ ਗ੍ਰਸਤੀ ਦੀ ਆਹੀ ਕਿ ਉਹ ਸਮੱਸਿਆਵਾਂ ਦਾ ਮੁਕਾਬਲਾ ਮੁਸਕਰਾ ਕੇ ਕਰੇ, ਉਹ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰੇ, ਉਹ ਸਮੱਸਿਆਵਾਂ ਨੂੰ ਵਧਾਵੇ ਨਾ, ਉਹ ਸਮੱਸਿਆਵਾਂ ਦਾ ਹੱਲ ਲੱਭੇ ਕਿ ਇਹ ਸਮੱਸਿਆ ਹੱਲ ਕਿਵੇਂ ਹੋਏਗੀ। ਨਿੱਕੀ ਨਿੱਕੀ ਗੱਲ ਤੇ ਤਮਾਸ਼ਾ ਬਣਾ ਲਓ, ਗੱਲ ਵੱਖਰੀ। ਤੇ ਇਹੋ ਹੀ ਜੀਵਨ ਹੈ। ਤੂੰ ਤਪੱਸਿਆ ਦੇ ਵਾਂਗ ਬਤੀਤ ਕਰਨਾ ਸ਼ੁਰੂ ਕਰਤਾ ਤੇ ਤੇਰਾ ਘਰ ਦਾ ਕੀਤਾ ਹੋਇਆ ਕੰਮ ਵੀ ਤੇਰੀ ਭਗਤੀ ਬਣ ਜਾਏਗਾ। ਘਰ ਦਾ ਕੀਤਾ ਕੰਮ ਵੀ, ਰੋਟੀਆਂ ਬਣਾ ਰਹੀ ਹੈ ਤੂੰ, ਤੇਰੀ ਰੋਟੀ ਬਣਾਈ ਵੀ ਭਗਤੀ ਬਣ ਜਾਏਗੀ। ਕਿਉਂ ਭਗਤੀ ਬਣ ਜਾਏਗੀ? ਹੁਣ ਸਮੱਸਿਆ ਨਹੀਂ, ਹੁਣ ਮੁਸਕਰਾ ਕੇ ਮੈਂ ਸਮੱਸਿਆ ਦਾ ਹੱਲ ਕਰਨਾ ਹੈ ਤੇ ਨਾਲ ਮੈਂ ਭਾਵਨਾ ਬਣਾ ਲਈ ਇਹ ਮੈਂ ਰੋਟੀ ਬਣਾ ਰਹੀ ਹਾਂ ਆਪਣੇ ਪਰਮੇਸ਼ਰ ਰੂਪ ਪਤੀ ਦੇ ਲਈ। ਮੇਰੀ ਸੱਸ ਮੇਰੀ ਰੱਬ ਹੈ, ਉਹਦੇ ਲਈ ਮੈਂ ਰੋਟੀ ਬਣਾ ਰਹੀ ਹਾਂ। ਹੈ ਜੀ, ਜੇ ਮੈਂ ਘਰ ਦਾ ਕੰਮ ਕਰ ਰਹੀ ਹਾਂ ਨਾ, ਪੋਚਾ ਲਾਉਣਾ ਹੀ ਪੈ ਗਿਆ ਨਾ ਮੈਨੂੰ, ਮੈਂ ਇਸ ਕਰਕੇ ਲਾ ਰਹੀ। ਪਤਾ ਨਹੀਂ ਅੱਜ ਕਿਸ ਰੂਪ ਦੇ ਵਿੱਚ ਭਗਵਾਨ ਨੇ ਮਹਿਮਾਨ ਬਣ ਕੇ ਮੇਰੇ ਘਰ ਆਉਣਾ। ਆਖੋ ਵਾਹਿਗੁਰੂ ਜੀ, ਤੇਰਾ ਘਰ ਦਾ ਕੀਤਾ ਕੰਮ ਵੀ ਭਗਤੀ ਬਣ ਗਿਆ। ਸੱਚੀ ਗੱਲ ਹੈ ਨਾ। ਅਸੀਂ ਹੁਣ ਦੁਕਾਨ ਤੇ ਬੈਠੇ ਆ, ਬਸ ਕਲਪੀ ਜਾਈਏ ਮੈਨੂੰ 8 ਘੰਟੇ ਡਿਊਟੀ ਕਰਨੀ ਪੈਣੀ, ਮੈਨੂੰ 10 ਘੰਟੇ ਡਿਊਟੀ ਕਰਨੀ ਪੈਣੀ। ਤਮਾਸ਼ਾ ਬਣਾ ਕੇ ਕਾਰੋਬਾਰ ਕੀਤਾ ਤੇ ਕੀ ਕੀਤਾ? ਉਹਨੂੰ ਵੀ ਤਪੱਸਿਆ ਬਣਾ। ਸ਼ੁਕਰਾਨਾ ਕਰ ਮਾਰੇ ਨੇ ਮੈਨੂੰ ਦੁਕਾਨ ਦਿੱਤੀ ਹੈ, ਸ਼ੁਕਰਾਨਾ ਕਰ ਮੈਨੂੰ ਪਸ਼ੂ ਦਿੱਤੇ ਨੇ, ਮੈਂ ਦੁੱਧ ਵੇਚਦਾ ਵਾਂ, ਸ਼ੁਕਰਾਨਾ ਕਰ ਮੈਂ ਕਿਤੇ ਬਹਿ ਕੇ ਨੌਕਰੀ ਕਰਦਾ ਵਾਂ। ਉਹ ਸ਼ੁਕਰਾਨਾ ਕਰ ਦਾਤਿਆ, ਤੂੰ ਜਰੀਆ ਬਣਾਇਆ। ਭਾਵੇਂ ਅੱਜ ਮੈਂ ਥੋੜਾ ਕਮਾ ਰਿਹਾ, ਪਰ ਇਹੋ ਜਿਹਾ ਤੇ ਕਮਾ ਰਿਹਾ ਨਾ ਜਿਸ ਕਮਾਈ ਦੇ ਵਿੱਚ ਤੇਰੇ ਵੱਲੋਂ ਬਰਕਤ ਆ ਰਹੀ ਏ। ਮੈਨੂੰ ਮੰਗਣ ਵਾਲਾ ਤੇ ਨਹੀਂ ਨਾ ਬਣਾਇਆ। ਕਲਪੀ ਜਾਓ, ਗੱਲ ਵੱਖਰੀ ਹੈ। ਤੇ ਇਹੋ ਹੀ ਹਰ ਚੀਜ਼ ਨੂੰ ਤਪੱਸਿਆ ਬਣਾ ਲਓ, ਤੁਹਾਡਾ ਕੀਤਾ ਹਰ ਦੁਨਿਆਵੀ ਕੰਮ ਵੀ ਭਗਤੀ ਬਣ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਮੈਂ ਹੀ ਹਾਂ, ਹੁਣ ਮੈਂ ਸੋਚਾਂ ਮੈਨੂੰ ਤੇ ਰੋਜ਼ ਕੀਰਤਨ ਕਰਨਾ ਪੈ ਰਿਹਾ, ਹੁਣ ਆਖੀ ਚੀਜ਼ ਮੈਂ ਬੋਝ ਬਣਾ ਕੇ ਕਰਾਂ ਤੇ ਉਹ ਗੱਲ ਗਲਤ ਹੋ ਗਈ। ਤੇ ਜਦੋਂ ਮੈਂ ਕੋਈ ਸ਼ੌਂਕ ਨਾਲ ਕਰਾਂਗਾ ਕਿ ਨਹੀਂ ਇਹ ਮੇਰੀ ਭਗਤੀ ਹੈ, ਇਹੋ ਹੀ ਮੇਰੀ ਅਸਲੀ ਕਮਾਈ ਹੈ, ਫਿਰ ਮੈਨੂੰ ਵੀ ਰਸ ਆਏਗਾ, ਤੁਹਾਨੂੰ ਵੀ ਆਏਗਾ, ਫਿਰ ਤੁਸੀਂ ਵੀ ਜੁੜੋਗੇ, ਮੈਂ ਵੀ ਜੁੜਾਂਗਾ। ਤੇ ਜੇ ਇਹਨੂੰ ਕਲਪਨਾ ਬਣਾ ਲਿਆ ਹੋਏ ਰੋਜ਼ ਹੀ ਕੀਰਤਨ, ਰੋਜ਼ ਹੀ ਬਹਿਣਾ ਪੈਣਾ, ਰੋਜ਼ ਹੀ ਸੰਗਤਾਂ ਨੂੰ ਨਵੀਂ ਗੱਲ ਸੁਣਾਵਾਂ, ਰੋਜ਼ ਹੀ ਸ਼ਬਦ ਪੜ੍ਹ ਕੇ ਸੁਣਾਵਾਂ, ਫਿਰ ਉਹ ਤੇ ਗਲਤ ਗੱਲ ਹੋ ਗਈ ਨਾ। ਫਿਰ ਨਾ ਮੈਨੂੰ ਆਨੰਦ ਆਉਣਾ ਨਾ ਤੁਹਾਨੂੰ ਆਉਣਾ। ਆਨੰਦ ਬਣਦਾ ਹੀ ਉਦੋਂ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਆ ਤੇ ਉਸ ਕੰਮ ਨੂੰ ਅਸੀਂ ਤਪੱਸਿਆ ਵਾਂਗ ਕਰਦੇ ਆ।
ਜਦੋਂ ਅਸੀਂ ਉਸ ਕੰਮ ਨੂੰ ਭਗਤੀ ਵਾਂਗੂ ਕਰਦੇ ਹਾਂ, ਜਦੋਂ ਅਸੀਂ ਉਸ ਕੰਮ ਦਾ ਬੋਝ ਆਪਣੇ ਦਿਮਾਗ ਤੇ ਨਹੀਂ ਪਾਉਂਦੇ, ਅਸੀਂ ਬਸ ਆਹ ਸਮਝਦੇ ਹਾਂ ਸ਼ੁਕਰ ਏ ਹਾਂ ਮੂਰਖ ਕਾਰੇ ਲਾਈਆਂ। ਕਹਿ ਦਿਓ ਵਾਹਿਗੁਰੂ ਜੀ ਕਿ ਦਾਤੇ ਨੇ ਕਿਰਪਾ ਕਰਕੇ ਮੈਂ ਮੂਰਖ ਨੂੰ ਆਪਣੇ ਕਾਰੇ ਲਾ ਦਿੱਤਾ ਹੈ। ਤੇ ਮੈਂ ਤੇ ਇਹੋ ਹੀ ਕਹਿਣਾ ਨਾ ਫਿਰ ਹਰ ਵੇਲੇ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੀਵਨ ਨੂੰ ਦੋ ਢੰਗਾਂ ਦੇ ਨਾਲ ਜੀ ਸਕਦੇ ਹਾਂ ਆਪਾਂ, ਪਹਿਲਾ ਤਮਾਸ਼ਾ ਬਣਾ ਕੇ ਤੇ ਦੂਜਾ ਤਪੱਸਿਆ ਬਣਾ ਕੇ। ਤਪੱਸਿਆ ਜੰਗਲਾਂ 'ਚ ਬਹਿ ਕੇ ਅੱਖਾਂ ਬੰਦ ਕਰਕੇ ਘਰ-ਬਾਰ ਛੱਡ ਕੇ ਨਹੀਂ, ਗ੍ਰਸਤ ਵਿੱਚ ਰਹਿ ਕੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ, ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ, ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਉਹਦਾ ਮੁਸਕਰਾ ਕੇ ਮੁਕਾਬਲਾ ਕਰ, ਮੁਸਕਰਾ ਕੇ ਸ਼ਾਂਤ ਚਿੱਤ ਹੋ ਕੇ ਉਹਨਾਂ ਦਾ ਹੱਲ ਕੱਢਣ ਦਾ ਯਤਨ ਕਰ। ਤੂੰ ਕਾਰੋਬਾਰ ਕਿਤੇ ਕਰ ਰਿਹਾ, ਉਹਦੇ 'ਚ ਕੋਈ ਪ੍ਰੋਬਲਮ ਆ ਗਈ, ਕਾਰੋਬਾਰ ਛੱਡਣਾ ਬਹਾਦਰੀ ਨਹੀਂ, ਉਸ ਪ੍ਰੋਬਲਮ ਦਾ ਸੋਲੂਸ਼ਨ ਲੱਭ। ਇਹ ਕਿਵੇਂ ਹੱਲ ਹੋਏਗਾ, ਇਹ ਕਿਵੇਂ ਹੋਏਗੀ, ਇਹ ਚੀਜ਼ ਕਿੱਦਾਂ ਇਹਦੀ ਸੈਟਿੰਗ ਬਣੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਹਿਮਾਲਾ ਪਰਬਤ ਦੇ ਉੱਤੇ ਜਾ ਕੇ, ਹਿਮਾਲਿਆ ਦੇ ਉੱਤੇ ਜਾ ਕੇ, ਹਾਂਜੀ ਕੋਈ ਕਵੇ ਜੀ ਮੈਂ ਤੇ ਆਪਣੀ ਦੇਹ ਨੂੰ ਠੰਡਾ ਕਰਕੇ ਤਪੱਸਿਆ ਕਰਨੀ, ਬਰਫਾਂ ਵਿੱਚ ਬਹਿਣਾ ਜਾ ਕੇ। ਸੁਣਿਓ ਧਿਆਨ ਨਾਲ, ਉਹ ਤੇ ਗੱਲ ਨਾ ਬਣੀ। ਬਾਬਾ ਨਾਨਕ ਪਤਾ ਕੀ ਕਹਿੰਦਾ, ਗ੍ਰਸਤ ਵਿੱਚ ਰਹਿ ਕੇ ਜਿਵੇਂ ਬਰਫ਼ ਦੇ ਵਿੱਚ ਠੰਡਕ ਹੈ ਨਾ, ਗ੍ਰਸਤ ਵਿੱਚ ਰਹਿ ਕੇ ਆਪਣੇ ਦਿਮਾਗ ਨੂੰ ਠੰਡਾ ਰੱਖ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਕੋਈ ਘਰ ਦਾ ਜੀ ਕ੍ਰੋਧ ਦੇ ਨਾਲ ਤੇਰੇ ਅੱਗੇ ਪੇਸ਼ ਆ ਗਿਆ ਨਾ, ਉਸ ਵੇਲੇ ਦਿਮਾਗ ਠੰਡਾ ਰੱਖ। ਤੇ ਜਦੋਂ ਤੈਨੂੰ ਕਿਸੇ ਦੇ ਕ੍ਰੋਧ ਦੇ ਵਿੱਚ ਵੀ ਆਪਣਾ ਦਿਮਾਗ ਠੰਡਾ ਰੱਖਣਾ ਆ ਗਿਆ ਨਾ, ਮਹਾਰਾਜ ਕਹਿੰਦੇ ਆ ਅਸਲੀ ਤੇਰੀ ਤਪੱਸਿਆ ਬਣ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਤੇਰੀ ਅਸਲੀ ਤਪੱਸਿਆ ਕਿ ਦੋ ਭਰਾ ਨੇ, ਇੱਕ ਭਰਾ ਬੜਾ ਹੀ ਤੱਤਾ ਬੋਲੀ ਜਾਂਦਾ, ਬੜਾ ਤੱਤਾ ਬੋਲੀ ਜਾਂਦਾ, ਪਰ ਤੈਨੂੰ ਸੰਗਤ ਪ੍ਰਾਪਤ ਹੋ ਗਈ। ਉਹ ਸੰਗਤ ਨਹੀਂ ਕਰਦਾ, ਤੂੰ ਸੰਗਤ ਕਰਦਾ ਹੈ, ਤੈਨੂੰ ਸੰਗਤ ਪ੍ਰਾਪਤ ਹੋ ਗਈ ਤੇ ਸੰਗਤ ਦੇ ਵਿੱਚੋਂ ਤੂੰ ਸੁਣ ਲਿਆ ਕਿ ਦਿਮਾਗ ਨੂੰ ਠੰਡਾ ਰੱਖਣਾ ਹੈ। ਜੇ ਕੋਈ ਦੂਜੇ ਭਰਾ ਨੇ, ਛੋਟੇ ਨੇ ਜਾਂ ਵੱਡੇ ਨੇ, ਕ੍ਰੋਧ ਵਿੱਚ ਤੈਨੂੰ ਬੁਰਾ ਭਲਾ ਵੀ ਕਹਿਤਾ ਨਾ, ਤੂੰ ਦਿਮਾਗ ਆਪਣਾ ਠੰਡਾ ਰੱਖਿਆ, ਬਾਬੇ ਨਾਨਕ ਦੀ ਖੁਸ਼ੀ ਤੇਰੇ ਵੱਲ ਆਏਗੀ, ਗੁਰੂ ਰਾਮਦਾਸ ਦੀ ਖੁਸ਼ੀ ਤੇਰੇ ਵੱਲ ਆਏਗੀ, ਬਾਬਾ ਦੀਪ ਸਿੰਘ ਦੀ ਖੁਸ਼ੀ ਤੇਰੇ ਵੱਲ ਆਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂ ਤੇਰੇ ਵੱਲ ਖੁਸ਼ੀ ਆਏਗੀ ਕਿ ਤੂੰ ਕੱਲਾ ਕੀਰਤਨ ਸੁਣਿਆ ਨਹੀਂ, ਤੂੰ ਕੀਰਤਨ ਨੂੰ ਕਮਾ ਲਿਆ ਜੀ, ਤਾਂ ਖੁਸ਼ੀ ਤੇਰੇ ਵੱਲ ਆਏਗੀ। ਔਰ ਸੱਚੀ ਗੱਲ ਹੈ, ਜਦੋਂ ਤੂੰ ਕਿਸੇ ਦੇ ਕ੍ਰੋਧ ਦੇ ਸਮੇਂ ਵੀ ਆਪਣਾ ਦਿਮਾਗ ਠੰਡਾ ਰੱਖੇਗਾ ਨਾ, ਫਿਰ ਸਮਾਂ ਆਏਗਾ ਜਿਹੜਾ ਐਵੇਂ ਬਿਨਾਂ ਵਜ੍ਹਾ ਤੋਂ ਕ੍ਰੋਧ ਵੀ ਕਰਦਾ ਨਾ, ਉਹ ਵੀ ਕਰਨੋਂ ਹਟ ਜਾਏਗਾ। ਬਈ ਮੈਂ ਤੇ ਇੰਨੀਆਂ ਗੱਲਾਂ ਇਹਨੂੰ ਸੁਣਾਉਣਾ, ਇੰਨੀਆਂ ਗੱਲਾਂ ਕਰਦਾ, ਇਹ ਤੇ ਜਵਾਬ ਹੀ ਨਹੀਂ ਦਿੰਦਾ ਕੋਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਿਹੜਾ ਛੋਟੀ ਛੋਟੀ ਗੱਲ ਦੇ ਉੱਤੇ ਕ੍ਰੋਧ ਕਰੀ ਜਾਂਦਾ ਹੈ, ਛੋਟੀ ਛੋਟੀ ਗੱਲ ਦੇ ਉੱਤੇ ਪਿਆਰਿਓ ਕ੍ਰੋਧ ਦਾ ਜਵਾਬ ਕ੍ਰੋਧ 'ਚ ਦੇਈ ਜਾਂਦਾ, ਉਹਦਾ ਜੀਵਨ ਫਿਰ ਤਪੱਸਿਆ ਨਹੀਂ ਬਣਦਾ, ਤਮਾਸ਼ਾ ਬਣ ਜਾਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਹਰ ਵਕਤ ਦਿਮਾਗ ਗਰਮ ਰੱਖ ਕੇ ਰਹਿਣਾ ਜੀਵਨ ਤਮਾਸ਼ਾ ਬਣਾਉਣ ਦੇ ਬਰਾਬਰ ਹੈ। ਤੇ ਦਿਮਾਗ ਨੂੰ ਠੰਡਾ ਰੱਖ ਕੇ ਹਰ ਗੱਲ ਨੂੰ ਹੱਲ ਵਾਲੇ ਪਾਸੇ ਤੋਰਨਾ, ਇਹ ਤਪੱਸਿਆ, ਇਹ ਤਪੱਸਿਆ ਗ੍ਰਸਤੀ ਦੀ। ਮੇਰੀ ਬੇਨਤੀ ਹੈ, ਅਸੀਂ ਸੰਗਤ ਕਰਦੇ ਆ ਨਾ, ਗ੍ਰਸਤ ਵਿੱਚ ਰਹਿ ਕੇ ਆਪਾਂ ਤਪ ਕਰਨਾ ਹੈ, ਗ੍ਰਸਤ ਵਿੱਚ ਰਹਿ ਕੇ ਆਪਾਂ ਤਪੱਸਿਆ ਕਰਨੀ ਹੈ। ਅਸੀਂ ਬਰਫੀਲੇ ਇਲਾਕਿਆਂ 'ਚ ਜਾ ਕੇ ਤਨ ਨੂੰ ਠੰਡਾ ਕਰਕੇ ਬੰਦਗੀ ਨਹੀਂ ਕਰਨੀ, ਅਸੀਂ ਘਰ ਵਿੱਚ ਰਹਿ ਕੇ ਦਿਮਾਗ ਠੰਡਾ ਰੱਖ ਕੇ ਤਪੱਸਿਆ ਕਰਨੀ ਹੈ। ਬਸ ਆ ਕੁੰਡੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਇੱਕ ਬਿਹਤਰੀਨ ਜ਼ਿੰਦਗੀ ਜੇ ਜਿਉਣਾ ਚਾਹੁੰਦੇ ਹੋ ਨਾ, ਬਿਹਤਰੀਨ ਜ਼ਿੰਦਗੀ, ਬਿਹਤਰੀਨ ਜ਼ਿੰਦਗੀ, ਭਾਵੇਂ ਤੁਹਾਡੇ ਕੋਲ ਲੱਖ ਹੈ, ਭਾਵੇਂ 10,000 ਹੈ, ਭਾਵੇਂ 10 ਲੱਖ ਹੈ, ਤੇ ਭਾਵੇਂ ਕਰੋੜ ਹੈ, ਤੇ ਭਾਵੇਂ ਅਰਬ ਹੈ, ਜੇ ਇੱਕ ਬਿਹਤਰੀਨ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਨਾ, ਤੇ ਇਹ ਜ਼ਿੰਦਗੀ ਦੇ ਵਿੱਚ ਸਵੀਕਾਰ ਕਰ ਲਓ ਕਿ ਸਭ ਨੂੰ ਸਭ ਕੁਝ ਕਦੀ ਵੀ ਨਹੀਂ ਮਿਲਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਭ ਨੂੰ ਸਭ ਕੁਝ ਕਦੀ ਵੀ ਨਹੀਂ ਮਿਲਦਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਰਬਾਂ ਪਤੀਆਂ ਕੋਲੋਂ ਪੁੱਛ ਲਓ, ਉਹਨਾਂ ਦੇ ਅੰਦਰ ਹੋਰ ਗੱਲਾਂ ਹੋਣਗੀਆਂ, ਨਹੀਂ ਮੈਨੂੰ ਆ ਵੀ ਚਾਹੀਦਾ, ਮੈਨੂੰ ਆ ਵੀ ਚਾਹੀਦਾ। ਜਿਹੜਾ ਕੋਈ ਛੋਟਾ ਹੈ ਉਹਦੇ ਕੋਲ ਬਹਿ ਜਾਓ, ਮਾਇਆ ਪੱਖੋਂ ਜਿਹੜਾ ਛੋਟਾ ਹੈ ਉਹ ਕਹੇਗਾ ਮੈਂ ਕਰੋੜਾਪਤੀ ਬਣਨਾ ਚਾਹੁੰਦਾ। ਇਸ ਜ਼ਿੰਦਗੀ ਦੇ ਵਿੱਚ ਪੱਕਾ ਆਪਣੇ ਅੰਦਰ ਬਣਾ ਲਓ ਖਿਆਲ
कि सारियां नूं जिंदगी दे विच सब कुछ नहीं मिलता। जदों आ सोचोगे ना फिर प्यारे अंदर शांति रहेगी, अंदर संतुष्टि रहेगी, अंदर हमेशा खड़िया रहेगा। हर मुश्किल दे विच तुसीं मुस्कुरा मुस्कुरा के पिता जी दे अगे अरदासां करोगे ते पिता जी नूं कहोगे पिता जी इहो जिहा मैनूं बल दे दे कि मैं मुस्कुरा के ही इन्हां मुश्किलां दा सामना करां, मैनूं रोना ना पवे। आखो वाहिगुरू जी, धन गुरु रामदास जी, गुरु रामदास प्यार नाल सारे आखो न जी धन बाबा दीप सिंह। आप सवरो परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरू जी का खालसा, वाहिगुरू जी की फतेह। एक गल मैं होर सांझी करनी सी पर मेरा दिल कर रहा पहले शब्द पढ़ लईए। गुरु अर्जन देव पातशाह जी का उच्चारण किया शब्द गुरु ग्रंथ साहिब जी के 1298 अंग के उत्ते दर्ज। कीरत प्रभ की गाओ मेरी रसना, अनक बार कर बंधन संतन, ऊहा चरण गोबिंद जी के बसना। सिद्धि जी लय विच आपां बोलना है अनक बार कर बंधन संतन, कि महापुरखां नूं वार वार नमस्कारां कर। झुक कमाई वालियां दे अगे क्यों झुक? क्योंकि उन्हां दे हिरदे दे विच गोबिंद जी दे वाहिगुरू जी दे चरण वसदे ने। आखो वाहिगुरू जी। आओ बड़े प्यार नाल सारी संगत हाजरी लाओ। जेड़े घरां च भी बैठे सब नूं मैं बेनती करदा जुड़ जाओ, जुड़ जाओ। और जिन्हां ने अजे तक YouTube दा लिंक शेयर नहीं ना कीता कर दिओ। 5-5 10-10 जाणियां नूं लिंक भी शेयर करो। अगों उन्हां नूं को 5-5 10-10 जाणियां नूं शेयर करो। अगे तो अगे मैसेज भेजी चलो, होर संगतां नूं जोड़ो। अजे तक जिन्हां ने साडा चैनल सबसक्राइब नहीं किया, भाई अमनदीप सिंह ऑफिशियल चैनल इनू सबसक्राइब भी करो। आओ बड़े प्यार से सारी संगत हाजिरी लाओ जी। अनक बार कर बंधन संतन, अनक बार कर बंधन संतन, ऊहा चरण गोबिंद जी के बसना, ऊहा चरण गोबिंद जी के बसना। पढ़ो अनक बार कर बंधन संतन। पढ़ो जी अनक बार कर बंधन संतन, ऊहा चरण गोबिंद जी के बसना, ऊहा चरण गोबिंद जी के बसना। कीरत प्रभ की गाओ मेरी रसना, कीरत प्रभ की पढ़ो गाओ मेरी रसना, कीरत प्रभ की 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 गाओ मेरी रसना। अनक बार कर बंधन संतन। पढ़ो अनक बार कर बंधन संतन, ऊहा चरण गोबिंद जी के बसना, ऊहा चरण गोबिंद जी के बसना। करोगे बंधन, करोगे नमस्कार। तन तन बाबा दीप सिंह जी, धन धन बाबा दीप करो बंदना। तन तन बाबा दीप सिंह जी, धन धन बाबा दीप सिंह जी। ऊहा चरण गोबिंद जी के बसना, ऊहा चरण
बाबा दीप सिंह जी। कोट करम करे देह न सोधा, कोट करम करे देह न सोधा, साध संगत में मन पर बोता, साध संगत में मन पर बोला, बारे कर बंदन संतन, करो नमस्कार, बारे कर बंदन संतन, हुआ चरण गोविंद जी के बसना, हुआ चरण गोविंद जी के बसना। बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, वहाँ चरण गोविंद जी के बसना, वहाँ चरण गोविंद जी के बसना। गुरु रामदास जी, गुरु रामदास जी, सारे आखो धन गुरु रामदास जी, धन गुरु रामदास जी, प्यार लखन जी धन बाबा दीप सिंह जी, कृष्ण न पूछी बहु रंग माया, कृष्ण न पूछी बहु रंग माया, नाम लेत सर्व सुख पाया, नाम लेत सर्व सुख पाया। अनेक बार बोलो अनेक बार कर बंधन संतन, अनेक बार कर बंधन संतन, वहाँ चरण गोविंद जी के बसना, वहाँ चरण गोविंद जी के बसना।
कर डंडौत कर डंडौत कर डंडौत पुण्य बड़ा है अनक बार कर बंदन संतन अनक बार कर बंदन संतन ओहा चरण गोविंद जी के बसना ओहा चरण गोविंद जी के बसना। अनक बारे कर बंदन संतन ओहा चरण गोविंद जी के बसना ओहा चरण गोविंद जी के बसना। हम संतन की रेंग प्यारे हम संतन की सरना संत हमारी ओट सतानी संत हमारी ओट सतानी संत हमारा गहना अनक बारे कर बंदन संतन अनक बार कर बंदन संतन ओहा चरण गोविंद जी के बसना ओहा चरण गोविंद जी के बसना। धन धन बाबा दीप सिंह जी सारी संगत धन धन बाबा दीप सिंह जी 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 धन धन बाबा दीप सिंह जी। वाहिगुरू वाहिगुरू।
ਵਾਹਿਗੁਰੂ ਵਾਹਿਗੁਰੂ ਬਾਰ ਕਰ ਬੰਦਨ ਸੰਤਨ ਅਨਕ ਬਾਰ ਕਰ ਬੰਦਨ ਸੰਤਨ ਓਹਾ ਚਰਨ ਗੋਬਿੰਦ ਜੀ ਕੇ ਬਸਨਾ ਓਹਾ ਚਰਨ ਗੋਬਿੰਦ ਜੀ ਕੇ ਬਸਨਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ ਇਹ ਮੇਰੀ ਰਸਨਾ ਹਰ ਵੇਲੇ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ, ਉਹਦੇ ਗੁਣ ਗਾਇਆ ਕਰ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਤੇ ਕੱਲਾ ਰਸਨਾ ਦੇ ਨਾਲ ਗੁਣ ਨਹੀਂ ਗਾਉਣੇ, ਕਹਿੰਦੇ ਨਾਲ ਨਾਲ ਗੁਣ ਵੀ ਗਾ ਤੇ ਨਾਲ ਨਾਲ ਜਿਹੜੇ ਗੁਣ ਗਾਉਂਦੇ ਨੇ ਨਾ ਮਹਾਂਪੁਰਖ ਕਮਾਈ ਵਾਲੇ ਸਾਧੂ, ਉਹਨਾਂ ਦੇ ਚਰਨਾਂ ਦੇ ਵਿੱਚ ਵਾਰ-ਵਾਰ ਨਮਸਕਾਰਾਂ ਵੀ ਕਰ ਰੱਖੋ। ਵਾਹਿਗੁਰੂ ਜੀ ਵਾਹਿਗੁਰੂ ਜੀ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਪ੍ਰਭੂ ਪਤੀ ਨੂੰ ਵਸਾਇਆ ਨਾ, ਵਾਰ-ਵਾਰ ਉਹਨਾਂ ਦੇ ਚਰਨਾਂ ਦੇ ਉੱਤੇ ਡੰਡੌਤ ਕਰ, ਨਮਸਕਾਰ ਕਰ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨਕ ਬਾਰ ਕਰ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ। ਵਾਰ-ਵਾਰ ਨਮਸਕਾਰਾਂ ਕਰ, ਕਿਉਂਕਿ ਜੇ ਕੱਲਾ ਗੁਣ ਗਾਉਣ ਤੇ ਲੱਗਾ ਰਹੇਗਾ ਮਨ ਹੰਕਾਰੀ ਹੋ ਜਾਏਗਾ। ਜਿਉਂ-ਜਿਉਂ ਮਹਾਂਪੁਰਖਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰੇਗਾ ਨਾ, ਅੰਦਰ ਨਿਮਰਤਾ ਵੀ ਆਏਗੀ। ਆਖੋ ਵਾਹਿਗੁਰੂ ਜੀ। ਕਮਾਈ ਵਾਲਿਆਂ ਦਾ ਜਿਉਂ-ਜਿਉਂ ਸਤਿਕਾਰ ਕਰੇਗਾ, ਗੁਰੂ ਰਾਮਦਾਸ ਕਹਿੰਦੇ ਤਿਉਂ-ਤਿਉਂ ਦੁਨੀਆ ਵਿੱਚ ਮੈਂ ਤੇਰਾ ਸਤਿਕਾਰ ਵੀ ਵਧਾਈ ਜਾਵਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਤੇ ਜੀ। ਕਮਾਈ ਵਾਲਿਆਂ ਨੂੰ ਨਮਸਕਾਰ ਕਰਨੀ, ਕਮਾਈ ਵਾਲਿਆਂ ਦਾ ਸਭ ਤੋਂ ਵੱਡਾ ਸਤਿਕਾਰ, ਉਹਨਾਂ ਦੇ ਅੱਗੇ ਸਭ ਤੋਂ ਵੱਡੀ ਡੰਡੌਤ ਹੁੰਦੀ ਉਹਨਾਂ ਦਾ ਬਚਨ ਮੰਨ ਲੈਣਾ। ਸਭ ਤੋਂ ਵੱਡੀ ਡੰਡੌਤ ਤੇ ਮਹਾਂਪੁਰਖਾਂ ਨੂੰ। ਹੁਣ ਉਦਾਂ ਤੂੰ ਆ ਕੇ ਲੰਮੇ ਲੰਮੇ ਮੱਥੇ ਟੇਕੇ ਗੱਲ ਮੰਨੇ, ਕੋਈ ਨਾ ਗੱਲ ਤੇ ਨਾ ਬਣੇ। ਸਭ ਤੋਂ ਵੱਡੀ ਨਮਸਕਾਰ ਹੈ, ਸਭ ਤੋਂ ਵੱਡੀ ਮਹਾਂਪੁਰਖਾਂ ਨੂੰ ਡੰਡਾਓ ਤੇ ਸਭ ਤੋਂ ਵੱਡਾ ਤੇਰੇ ਵੱਲੋਂ ਮਹਾਂਪੁਰਖਾਂ ਦਾ ਸਤਿਕਾਰ ਹੈ ਕਿ ਤੂੰ ਉਹਨਾਂ ਦੇ ਬਚਨ ਕਮਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਉਹਨਾਂ ਦੇ ਬਚਨ ਕਮਾਏਗਾ, ਉਹਨਾਂ ਦਾ ਸਤਿਕਾਰ ਕਰੇਗਾ ਨਾ, ਫਿਰ ਗੁਰੂ ਰਾਮਦਾਸ ਤੇਰੀ ਝੋਲੀ 'ਚ ਵੀ ਬਰਕਤਾਂ ਦੀਆਂ ਮੁੱਠਾਂ ਖੋਲੀ ਜਾਣਗੇ। ਉਹਨਾਂ ਦੀ ਰਿਸਪੈਕਟ ਕਰ, ਸਨਮਾਨ ਦੇ, ਸਨਮਾਨ। ਔਰ ਸੱਚੀ ਗੱਲ ਹੈ, ਜੇ ਤੂੰ ਕਿਤੇ ਕਮਾਈ ਵਾਲੇ ਦੀ ਨਰਾਦਰੀ ਕਰੇਗਾ ਨਾ, ਤੇਰਾ ਕਾਰਜ ਕੁਝ ਵੀ ਸਿਰੇ ਨਹੀਂ ਲੱਗਣਾ। ਦਿਖਾਵਾ ਉਤੋਂ ਤੋਂ ਕਨੇ, ਸਤਕਾਰ ਕਰਨ ਦਾ ਅੰਦਰ ਰੱਖੇ ਖੋਟ। ਬਾਪੂ ਨੂੰ ਤੇ ਪਤਾ ਲੱਗਦਾ ਹੈ ਨਾ। ਫਿਰ ਜਿੰਨੀ ਮਰਜ਼ੀ ਕਥਾ ਕਰ ਲੈ, ਜਿੰਨਾ ਮਰਜ਼ੀ ਕੀਰਤਨ ਕਰ ਲੈ, ਜਿੰਨਾ ਮਰਜ਼ੀ ਸੁਣ ਲੈ, ਜਿੰਨੇ ਮਰਜ਼ੀ ਸੁਖਮਨੀ ਸਾਹਿਬ ਦੇ ਪਾਠ ਕਰ ਲੈ, ਜਿੰਨਾ ਮਰਜ਼ੀ ਨਿਤਨੇਮ ਕਰ ਲੈ, ਕੁਝ ਵੀ ਕੀਤਾ ਥਾਂ ਪੈਣਾ ਹੀ ਨਹੀਂ। ਇੱਕ ਪਾਸਿਓਂ ਭਾਂਡਾ ਭਰਿਆ, ਦੂਜੇ ਪਾਸਿਓਂ ਡੁੱਲਦਾ ਗਿਆ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਮਹਾਂਪੁਰਖਾਂ ਦੀ ਨਰਾਦਰੀ ਕਰੇਗਾ ਨਾ, ਫਿਰ ਗੁਰੂ ਦੀ ਵੀ ਖੁਸ਼ੀ ਕਦੀ ਤੇਰੀ ਝੋਲੀ 'ਚ ਨਹੀਂ ਪੈਣ ਲੱਗੀ। ਆ ਮੈਨੂੰ ਕੁਦਰਤੀ ਗੱਲ ਚੇਤੇ ਆਈ। ਇੱਕ ਸਾਧੂ ਬੜੀ ਕਰਨੀ ਵਾਲਾ, ਵਰਖਾ ਹੋ ਕੇ ਹਟੀ ਤੇ ਬਾਜ਼ਾਰ ਦੇ ਵਿੱਚੋਂ ਗੁਜ਼ਰ ਰਿਹਾ। ਮੌਸਮ ਥੋੜਾ ਥੋੜਾ ਠੰਡਾ ਤੇ ਹੁਣ ਤੁਹਾਨੂੰ ਪਤਾ ਹੈ, ਠੰਡਾ ਮੌਸਮ ਹੋਵੇ ਗਰਮ ਦੁੱਧ ਪੀਣ ਨੂੰ ਕਈ ਵਾਰੀ ਦਿਲ ਕਰਦਾ। ਉਹ ਮਹਾਤਮਾ ਲੰਘ ਰਿਹਾ ਬਾਜ਼ਾਰ ਦੇ ਵਿੱਚੋਂ, ਇੱਕ ਹਲਵਾਈ ਦੀ ਦੁਕਾਨ ਦੇ ਉੱਤੇ ਨਿਗਾਹ ਪਈ। ਸਾਹਮਣੇ ਜਲੇਬੀਆਂ ਨੇ, ਗਰਮਾ ਗਰਮ ਉਹਨੇ ਕੱਢੀਆਂ, ਨਾਲ ਕੜਾਏ ਦੇ ਵਿੱਚ ਨਾ ਦੁੱਧ ਭਰਿਆ ਹੋਇਆ। ਸਾਧੂ ਲੰਘ ਰਿਹਾ ਤੇ ਕੁਦਰਤੀ ਜਦੋਂ ਨਿਗਾਹ ਪਈ ਨਾ ਤੇ ਕਦਮ ਰੁਕ ਗਏ। ਜੇਬ ਵਿੱਚ ਹੱਥ ਪਾਇਆ, ਉਨੀ ਮਾਇਆ ਹੈ ਨਹੀਂ ਕੋਲ। ਮਲੰਗ ਸਾਧੂ ਸੀ, ਰੱਬ ਦੇ ਉੱਤੇ ਭਰੋਸਾ ਕਰਨ ਵਾਲਾ। ਮਾਇਆ ਜੇਬ ਵਿੱਚ ਵੇਖੀ ਹੈ ਨਹੀਂ, ਪਰ ਦੁੱਧ ਪੀਣ ਦੀ ਇੱਛਾ ਜਾਗ ਪਈ।
ਜਦੋਂ ਹੁਣ ਉਸ ਹੱਟੀ ਦੇ ਬਾਹਰ ਖਲੋ ਕੇ ਵੇਖ ਰਿਹਾ ਨਾ ਤੇ ਹਲਵਾਈ ਸਮਝ ਗਿਆ ਇਹ ਕੋਈ ਰੱਬ ਦਾ ਬੰਦਾ ਹੈ, ਇਹਨੂੰ ਜਾਂ ਤੇ ਭੁੱਖ ਲੱਗੀ ਏ ਜਾਂ ਮੌਸਮ ਕਰਕੇ ਦਿਲ ਕਰ ਪਿਆ ਇਹਦਾ ਜਲੇਬੀਆਂ ਖਾਣ ਦਾ ਜਾਂ ਦੁੱਧ ਪੀਣ ਦਾ। ਉਹਨੇ ਕੀਤਾ ਕਿ ਥੋੜੀਆਂ ਜੀਆਂ ਗਰਮਾ ਗਰਮ ਜਲੇਬੀਆਂ ਕੱਢੀਆਂ, ਨਾਲ ਦੁੱਧ ਦਾ ਗਲਾਸ ਭਰ ਕੇ ਨਾ ਉਹ ਸਾਧੂ ਨੂੰ ਦਿੱਤਾ। ਸਾਧੂ ਨੇ ਉਹ ਦੁੱਧ ਪੀਤਾ, ਜਲੇਬੀਆਂ ਖਾਧੀਆਂ ਤੇ ਉਸ ਵਕਤ ਪਰਮੇਸ਼ਰ ਨਿਰੰਕਾਰ ਦਾ ਸ਼ੁਕਰਾਨਾ ਕੀਤਾ ਤੇ ਹੱਥ ਉਤਾਂ ਵਾਲੇ ਪਾਸੇ ਕਰਕੇ ਨਾ ਹਲਵਾਈ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਉਹ ਸਾਧੂ ਦਾ ਤੇ ਪੇਟ ਭਰ ਚੁੱਕਿਆ ਸੀ, ਅਰਦਾਸ ਵੀ ਕਰਤੀ, ਉਹ ਤੁਰ ਪਿਆ। ਹੁਣ ਦੁਨੀਆ ਦੇ ਦੁੱਖਾਂ ਦੀ ਅੰਦਰ ਪਰਵਾਹ ਨਹੀਂ ਉਹਦੇ, ਜੁੜਿਆ ਅਸਲੀਅਤ ਦੇ ਵਿੱਚ ਕਮਾਈ ਸੀ। ਤੇ ਪਿਆਰਿਓ ਅੱਗੇ ਥੋੜਾ ਜਿਹਾ ਪਾਣੀ ਆਇਆ, ਬਾਰਿਸ਼ ਦੇ ਕਰਕੇ ਪਾਣੀ ਰੁਕਿਆ ਸੀ। ਹੁਣ ਮੌਜੀ ਠਾਕੁਰ ਹੁੰਦੇ ਕਈ ਮਾਂ, ਹੁਣ ਕੀਤਾ ਕਿ ਉਹਨੇ ਪਾਣੀ ਦੇ ਵਿੱਚ ਨਾ ਸਾਧੂ ਨੇ ਜ਼ੋਰ ਦੀ ਪੈਰ ਮਾਰਿਆ। ਜਦੋਂ ਜ਼ੋਰ ਦੀ ਪੈਰ ਮਾਰਿਆ ਨਾ, ਪਿੱਛੇ ਇੱਕ ਜੋੜਾ ਆ ਰਿਹਾ ਸੀ, ਨਵਾਂ ਵਿਆਹਿਆ ਜੋੜਾ। ਜਦੋਂ ਪਾਣੀ ਪੈਰ ਦੇ ਵਿੱਚ ਜ਼ੋਰ ਦੀ ਮਾਰਿਆ ਨਾ, ਤੇ ਉਹ ਜਿਹੜਾ ਗੰਦਾ ਪਾਣੀ ਸੀ ਚਿੱਕੜ ਵਾਲਾ, ਉਹ ਉਛਲ ਕੇ ਪੈ ਗਿਆ ਉਸ ਔਰਤ ਦੇ ਉੱਤੇ। ਨਵਾਂ ਵਿਆਹ ਹੋਇਆ, ਨਵੀਂ ਜੋੜੀ ਹੈ, ਔਰਤ ਦੇ ਉੱਤੇ ਉਹ ਪਾਣੀ ਪੈ ਗਿਆ। ਔਰਤ ਦੇ ਉੱਤੇ ਜਦੋਂ ਪਾਣੀ ਪਿਆ ਨਾ, ਉਹਦੇ ਕੱਪੜੇ ਖਰਾਬ ਹੋਏ, ਚਿੱਕੜ ਦੇ ਨਾਲ ਲਿਬੜ ਗਏ। ਉਹਨੇ ਬੁੜਬੜਾਉਣਾ ਸ਼ੁਰੂ ਕਰਤਾ ਤੇ ਇਹ ਚੀਜ਼ ਵੱਲ ਵੇਖ ਕੇ ਜਿਹੜਾ ਉਹਦਾ ਘਰ ਵਾਲਾ ਸੀ ਨਾ, ਉਹਦੇ ਕੋਲੋਂ ਰਿਹਾ ਨਾ ਗਿਆ। ਉਹਨੇ ਕੀਤਾ ਕਿ ਸਾਧੂ ਨੂੰ ਬੜੇ ਬੁਰੇ ਬੋਲ ਬੋਲੇ, ਨਾਮ ਜਪਣ ਵਾਲੇ ਨੂੰ ਬੜੇ ਭੈੜੇ ਸ਼ਬਦ ਬੋਲੇ। ਆਲੇ ਦੁਆਲੇ ਲੋਕ ਵੇਖ ਰਹੇ ਨੇ, ਪਰ ਕੋਈ ਅੱਗੇ ਨਹੀਂ ਆ ਰਿਹਾ ਕਿ ਇਹ ਬੰਦੇ ਦੇ ਅੰਦਰ ਗੁੱਸਾ ਬੜਾ ਹੈ। ਕੋਈ ਅੱਗੇ ਨਹੀਂ ਆ ਰਿਹਾ ਤੇ ਕੱਲਾ ਬੋਲ ਨਹੀਂ ਬੋਲ ਰਿਹਾ, ਗਾਲਾਂ ਕੱਢਦਿਆਂ ਉਹ ਸਾਧੂ ਨੂੰ ਮੰਦੇ ਸ਼ਬਦ ਬੋਲਦਿਆਂ ਉਸ ਨੌਜਵਾਨ ਨੇ ਨਾ ਜ਼ੋਰ ਦੀ ਚਪੇੜ ਸਾਧੂ ਦੇ ਮੂੰਹ ਤੇ ਮਾਰ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਹੁਣ ਜਦੋਂ ਪਈ ਨਾ ਚਪੇੜ ਮੂੰਹ ਦੇ ਉੱਤੇ, ਸਾਧੂ ਲੜਖੜਾਉਂਦਾ ਹੋਇਆ ਜ਼ਮੀਨ ਦੇ ਉੱਤੇ ਡਿੱਗ ਪਿਆ। ਉਸ ਨੌਜਵਾਨ ਨੂੰ ਕੁਝ ਨਹੀਂ ਕਿਹਾ, ਉਸ ਸਾਧੂ ਨੇ ਕੁਝ ਨਹੀਂ ਕਿਹਾ, ਕੋਈ ਬੁਰੇ ਭਲੇ ਨਹੀਂ ਬੋਲੇ, ਕੁਝ ਨਹੀਂ ਲਫ਼ਜ਼ ਬੋਲੇ ਅੱਗੋਂ। ਬਸ ਹੱਥ ਉਤਾਂ ਵਾਲੇ ਪਾਸੇ ਕਰਕੇ ਪਤਾ ਕੀ ਕਹਿੰਦਾ, ਵਾਹ ਮੇਰੇ ਰੱਬਾ, ਕਿਤੇ ਗਰਮ ਜਲੇਬੀਆਂ, ਗਰਮ ਦੁੱਧ ਤੇ ਕਿਤੇ ਚਪੇੜਾ, ਇਹ ਵੀ ਤੇਰੀ ਲੀਲਾ ਹੈ। ਤੇਰੀ ਲੀਲਾ ਦੇ ਵਿੱਚ ਮੈਂ ਖੁਸ਼ ਹਾਂ, ਤੇਰੀ ਲੀਲਾ ਦੇ ਵਿੱਚ ਮੈਂ ਪ੍ਰਸੰਨ ਹਾਂ। ਜੋ ਤੇਰਾ ਹੁਕਮ ਹੈ ਮੈਂ ਪਹਿਲੇ ਵੀ ਤੇਰਾ ਸ਼ੁਕਰਾਨਾ ਕਰਦਾ ਸਾਂ, ਹੁਣ ਵੀ ਤੇਰਾ ਸ਼ੁਕਰਗੁਜ਼ਾਰ ਹੀ ਹਾਂ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਇਹ ਤਾਂ ਮੈਂ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਰੱਖਣੀ ਰੱਬਾ, ਜੋ ਤੈਨੂੰ ਪਸੰਦ। ਉਦੋਂ ਦੁੱਧ ਜਲੇਬੀਆਂ ਖਵਾਉਣਾ ਤੈਨੂੰ ਭਾ ਰਿਹਾ ਸੀ, ਤੂੰ ਖਵਾ ਦਿੱਤੀਆਂ। ਹੁਣ ਚਪੇੜ ਮੇਰੇ ਮੂੰਹ ਤੇ ਵੱਜੀ, ਤੈਨੂੰ ਇਹ ਪਸੰਦ ਹੈ, ਤੇਰੀ ਪਸੰਦ ਹੀ ਮੇਰੀ ਪਸੰਦ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਇਹ ਕਹਿ ਕੇ ਨਾ ਸਾਧੂ ਅੱਗੇ ਤੁਰਨ ਲੱਗ ਪਿਆ। ਹੁਣ ਗੱਲ ਧਿਆਨ ਨਾਲ ਸੁਣਿਓ, ਸਾਧੂ ਤੁਰਦਾ ਜਾ ਰਿਹਾ ਤੇ ਹੋਇਆ ਕਿ ਉਹ ਜਦੋਂ ਜੋੜਾ ਆਪਣੇ ਘਰ ਪਹੁੰਚਿਆ ਨਾ, ਤੇ ਉਹ ਜਿਹੜਾ ਨੌਜਵਾਨ ਸੀ ਘਰ ਦੀਆਂ ਪੌੜੀਆਂ ਚੜ੍ਹ ਰਿਹਾ। ਬਾਰਿਸ਼ ਦੇ ਕਰਕੇ ਸਾਰੇ ਪਾਸੇ ਗਿੱਲਾ ਹੋਇਆ ਪਿਆ, ਮਕਾਨ ਵੀ, ਪੌੜੀਆਂ ਵੀ ਗਿੱਲੀਆਂ, ਇਹਦੇ ਬੂਟ ਵੀ ਗਿੱਲੇ ਸੀ, ਸਾਰੇ ਕੱਪੜੇ ਵੀ ਭਿੱਜੇ ਪਏ। ਸੁਣਿਓ, ਤੇ ਹੁਣ ਜਦੋਂ ਪੌੜੀਆਂ ਚੜ੍ਹਦਾ ਹੈ ਨਾ, ਤੇ ਇੱਕਦਮ ਪੈਰ ਤਿਲਕਿਆ ਤੇ ਪੌੜੀਆਂ ਚੋਂ ਡਿੱਗ ਪਿਆ। ਸਿਰ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋਇਆ। ਇਹਦੀ ਘਰ ਵਾਲੀ ਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਆਲੇ ਦੁਆਲੇ ਇਕੱਠੇ ਹੋ ਕੇ ਆ ਗਏ ਲੋਕ, ਇਹਨੂੰ ਜਲਦੀ ਨਾਲ ਲੈ ਗਏ ਹਸਪੀਟਲ। ਜਦੋਂ ਹਸਪਤਾਲ ਲੈ ਕੇ ਗਏ, ਇਹਦਾ ਸਿਰ ਕਾਫੀ ਖੁੱਲ ਚੁੱਕਿਆ ਸੀ, ਉੱਥੇ ਟਾਂਕੇ ਲੱਗੇ ਸਿਰ ਦੇ ਉੱਤੇ। ਤੇ ਜਿਹੜੇ ਆਲੇ ਦੁਆਲੇ ਵਾਲੇ ਲੋਕ ਸੀ ਨਾ, ਉਹ ਕਹਿੰਦੇ ਉਹ ਸਾਧੂ ਨੂੰ ਲੱਭਣਾ। ਉਹ ਸਾਧੂ ਨੇ ਲੱਗਦਾ ਇਹਨੂੰ ਸ਼ਰਾਪ ਦਿੱਤਾ, ਮੂੰਹੋਂ ਤੇ ਕੁਝ ਨਹੀਂ ਕਿਹਾ, ਪਰ ਇਹਨੂੰ ਸ਼ਰਾਪ ਦਿੱਤਾ। ਉਹ ਸ਼ਰਾਪ ਦੇ ਕਰਕੇ ਇਹਦੀ ਇਹ ਹਾਲਤ ਹੋ ਗਈ। ਤੇ ਜਦੋਂ ਆਏ ਨਾ, ਸਾਰੇ ਇਕੱਠੇ ਹੋ ਕੇ ਸਾਧੂ ਨੂੰ ਲੱਭਦੇ ਨੇ। ਸਾਧੂ ਜਦੋਂ ਲੱਭਿਆ ਕਿ ਉਹਨੂੰ ਕਹਿੰਦੇ ਵਾਹ, ਤੂੰ ਕਾਹਦਾ ਰੱਬ ਦਾ ਬੰਦਾ ਹੈ, ਤੂੰ ਕਾਹਦਾ ਰੱਬ ਦਾ ਬੰਦਾ ਹੈ, ਤੈਨੂੰ ਚਪੇੜ ਵੱਜੀ ਸੀ, ਤੂੰ ਬਰਦਾਸ਼ਤ ਕਰ ਲੈਣਾ, ਤੂੰ ਇਸ ਨੌਜਵਾਨ ਨੂੰ ਸ਼ਰਾਪ ਕਿਉਂ ਦਿੱਤਾ? ਇਹਦੀ ਇਹ
ਜਿਹੜੀ ਹਾਲਾਤ ਬਣੀ ਹੈ ਨਾ ਤੇਰੇ ਸ਼ਰਾਪ ਦੇ ਕਰਕੇ ਬਣੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਇੰਨੀ ਗੱਲ ਸੁਣੀ ਨਾ ਉਹ ਸਾਧੂ ਨੇ, ਤੇ ਸਾਧੂ ਕਹਿੰਦਾ ਮੈਂ ਸੱਚ ਕਹਿਣਾ, ਮੈਂ ਕਿਸੇ ਵੀ ਨੌਜਵਾਨ ਨੂੰ ਜਿੰਨੇ ਮੈਨੂੰ ਥੱਪੜ ਮਾਰਿਆ ਨਾ ਉਹਨੂੰ ਵੀ, ਤੇ ਕੋਈ ਹੋਰ ਵੀ ਅੱਜ ਤੱਕ ਮੈਂ ਕਦੀ ਕਿਸੇ ਨੂੰ ਸ਼ਰਾਪ ਦਿੱਤਾ ਹੀ ਨਹੀਂ। ਉਹ ਖਿਹੜਾ ਕਰੀ ਜਾਂ ਨਹੀਂ, ਤੂੰ ਕੁਝ ਨਾ ਕੁਝ ਅਰਦਾਸ ਕੀਤੀ ਹੈ, ਕੋਈ ਸ਼ਰਾਪ ਦਿੱਤਾ ਤਾਂ ਹੀ ਇਹਦਾ ਇਹ ਹਾਲ ਬਣਿਆ। ਤੇ ਉਸ ਵੇਲੇ ਨਾ ਉਹ ਸਾਧੂ ਪਤਾ ਕੀ ਕਹਿੰਦਾ, ਕਹਿਣ ਲੱਗਾ ਜਿਹੜੀ ਇਹ ਸਾਰੀ ਘਟਨਾ ਵਾਪਰੀ ਉਹਦਾ ਕੋਈ ਚਸ਼ਮਦੀਦ ਗਵਾਹ ਹੈ? ਤੇ ਦੋ ਵਿੱਚੋਂ ਬੋਲ ਪਏ, ਕਹਿੰਦੇ ਹਾਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਕੀ ਹੋਇਆ? ਉਹ ਕਹਿੰਦਾ ਦੱਸੋ ਕੀ ਹੋਇਆ? ਕਹਿੰਦਾ ਤੁਸੀਂ ਪਾਣੀ ਦੇ ਵਿੱਚ ਪੈਰ ਮਾਰੇ ਜ਼ੋਰ ਦੀ, ਤੇ ਕਹਿੰਦੇ ਜਦੋਂ ਮੈਂ ਪੈਰ ਮਾਰੇ, ਇੱਕ ਗੱਲ ਦੱਸੋ, ਉਹ ਜਿਹੜਾ ਚਿੱਕੜ ਸੀ ਉਹ ਨੌਜਵਾਨ ਦੇ ਉੱਪਰ ਪਿਆ? ਕਹਿੰਦਾ ਨਹੀਂ, ਉਹਦੀ ਘਰ ਵਾਲੀ ਦੇ ਉੱਤੇ ਪਿਆ, ਉਹਦੇ ਲੀੜੇ ਖਰਾਬ ਹੋਏ ਨੇ। ਕਹਿੰਦੇ ਚਿੱਕੜ ਤੇ ਪਿਆ ਘਰ ਵਾਲੀ ਦੇ ਉੱਤੇ, ਤੇ ਘਰ ਵਾਲੇ ਨੇ ਕਿਉਂ ਮੈਨੂੰ ਚਪੇੜ ਮਾਰੀ? ਕਹਿੰਦੇ ਉਹਦੀ ਘਰ ਵਾਲੀ ਉਹਦੇ ਕੋਲੋਂ ਆਹ ਚੀਜ਼ ਬਰਦਾਸ਼ਤ ਨਹੀਂ ਹੋਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਉਸ ਵੇਲੇ ਉਹ ਸਾਧੂ ਕਹਿਣ ਲੱਗਾ, ਕਹਿੰਦਾ ਵੇਖੋ ਵਾਹ, ਇੱਕ ਆਮ ਔਰਤ ਦਾ ਪਤੀ ਏ, ਪਤਨੀ ਦੇ ਕੱਪੜੇ ਖਰਾਬ ਹੋਏ ਨੇ ਮੇਰੇ ਕੋਲੋਂ, ਉਹ ਬੜਬੜਾਉਣ ਲੱਗ ਪਈ, ਉਹਦੀਆਂ ਗੱਲਾਂ ਵਿੱਚ ਆ ਕੇ ਉਹਨੇ ਮੈਨੂੰ ਬੁਰਾ ਭਲਾ ਵੀ ਕਿਹਾ ਤੇ ਮੈਨੂੰ ਚਪੇੜ ਵੀ ਮਾਰ ਦਿੱਤੀ। ਇੱਕ ਆਮ ਔਰਤ ਦੇ ਪਤੀ ਦੇ ਕੋਲੋਂ ਆਪਣੀ ਪਤਨੀ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ, ਤੇ ਜਿਹੜਾ ਮੇਰਾ ਪਤੀ ਹੈ ਉਹ ਮੇਰੀ ਬੇਇੱਜ਼ਤੀ ਕਿਵੇਂ ਬਰਦਾਸ਼ਤ ਕਰ ਲੈਂਦਾ? ਇੱਕ ਔਰਤ ਦਾ ਪਤੀ ਏ, ਉਹਦੇ ਕੋਲੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ, ਉਹਨੇ ਮੈਨੂੰ ਚਪੇੜ ਮਾਰ ਦਿੱਤੀ। ਤੇ ਮੇਰੇ ਸਿਰ ਦੇ ਉੱਤੇ ਵੀ ਤੇ ਕੋਈ ਪਤੀ ਬੈਠਾ ਹੈ ਨਾ, ਮੇਰੇ ਸਿਰ ਦੇ ਉੱਤੇ ਵੀ ਤੇ ਕੋਈ ਸਾਈਂ ਬੈਠਾ ਹੈ ਨਾ, ਫਿਰ ਮੇਰੇ ਸਾਈਂ ਕੋਲੋਂ, ਮੇਰੇ ਪ੍ਰਭੂ ਕੋਲੋਂ ਇਹ ਕਿਵੇਂ ਬਰਦਾਸ਼ਤ ਹੁੰਦਾ ਕਿ ਕੋਈ ਮੈਨੂੰ ਮਾਰ ਕੇ ਜਾਵੇ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਮੇਰਾ ਜਿਹੜਾ ਯਾਰ ਹੈ ਨਾ, ਮੇਰਾ ਪਤੀ ਹੈ ਨਾ, ਉਹ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ, ਤੇ ਵੱਡੇ ਤੋਂ ਵੱਡੇ ਰਾਜੇ ਵੀ ਉਹਦੀ ਸ਼ਕਤੀ ਤੋਂ ਡਰਦੇ ਨੇ, ਕਿਉਂਕਿ ਜਦੋਂ ਉਹਦੀ ਲਾਠੀ ਚੱਲਦੀ ਹੈ ਨਾ, ਉਹ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਪਰ ਉਹ ਲਾਠੀ ਅਸਰ ਪੂਰਾ ਕਰਦੀ। ਆਖੋ ਵਾਹਿਗੁਰੂ ਜੀ। ਉਹਦੀ ਜਦੋਂ ਸੋਟੀ ਪੈਂਦੀ ਹੈ ਨਾ, ਉਹ ਦਿਖਾਈ ਨਹੀਂ ਦਿੰਦੀ, ਪਰ ਉਹਦਾ ਦਰਦ ਬੜਾ ਜ਼ਬਰਦਸਤ ਹੁੰਦਾ ਹੈ। ਇਹ ਮੇਰੀ ਬੇਨਤੀ ਹੈ, ਆਪਣੇ ਧਨ ਦੇ ਕਰਕੇ, ਆਪਣੀ ਜਵਾਨੀ ਦੇ ਕਰਕੇ, ਆਪਣੇ ਅਹੁਦੇ ਦੇ ਹੰਕਾਰ ਕਰਕੇ, ਪਿਆਰਿਓ ਕਦੀ ਵੀ ਕਿਸੇ ਮਹਾਂਪੁਰਖ ਦੀ ਨਰਾਦਰੀ ਨਾ ਕਰਿਓ, ਕਿਉਂਕਿ ਇਹ ਕਰਮਾਂ ਦਾ ਚੱਕਰ ਘੁੰਮ ਕੇ ਫਿਰ ਆਪਣੇ ਕੋਲ ਵਾਪਸ ਹੀ ਆਉਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਕਰਮਾਂ ਦਾ ਚੱਕਰ ਘੁੰਮ ਕੇ ਫਿਰ ਸਾਡੇ ਕੋਲ ਵਾਪਸ ਆਉਂਦਾ ਹੈ। ਸਾਡੇ ਕਰਮ ਹੀ ਪਿਆਰਿਓ ਉਹਦੀ ਲਾਠੀ ਤੋਂ ਬਚਾਉਂਦੇ ਵੀ ਨੇ, ਤੇ ਸਾਡੇ ਕਰਮਾਂ ਕਰਕੇ ਉਹਦੀ ਸੋਟੀ ਸਾਡੇ ਤੇ ਪੈਂਦੀ ਵੀ ਹੈ। ਇਹ ਮੇਰੀ ਬੇਨਤੀ ਹੈ, ਜਿੰਨਾ ਵੀ ਹੋ ਸਕੇ ਨਾ ਨਾਮ ਜਪਣ ਵਾਲਿਆਂ ਦਾ, ਬੰਦਗੀ ਕਰਨ ਵਾਲਿਆਂ ਦਾ ਸਤਿਕਾਰ ਕਰੋ। ਮਹਾਰਾਜ ਕਹਿੰਦੇ ਅਨਕ ਬਾਰ ਕਰ ਬੰਦਨ ਸੰਤਨ, ਅਨਕ ਬਾਰ, ਅਨੇਕਾਂ ਵਾਰੀ, ਕਰੋੜਾਂ ਵਾਰੀ, ਗਿਣਤੀਆਂ ਮੁਕਾਤੀਆਂ। ਕਹਿੰਦੇ ਕਰੀ ਜਾ ਵਾਰ-ਵਾਰ ਮਹਾਂਪੁਰਸ਼ਾਂ ਨੂੰ ਨਮਸਕਾਰਾਂ, ਕਰੀ ਜਾ ਵਾਰ-ਵਾਰ ਨਮਸਕਾਰਾਂ। ਕਿਉਂ ਨਮਸਕਾਰਾਂ ਕਰ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਗੋਬਿੰਦ ਜੀ ਦੇ ਚਰਨ ਵਸਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜਦੋਂ ਤੂੰ ਉਹਨਾਂ ਦੀ ਰਿਸਪੈਕਟ ਕਰੇਗਾ ਨਾ, ਮਹਾਰਾਜ ਕਹਿੰਦੇ ਤੇਰੀ ਰਿਸਪੈਕਟ ਮੈਂ ਪੂਰੇ ਵਰਲਡ ਦੇ ਵਿੱਚ ਕਰਾ ਦੇਵਾਂਗਾ। ਮੈਂ ਜਰੀਆ ਬਣਾ ਦੇਣਾ ਕੋਈ ਨਾ ਕੋਈ, ਆਪੇ ਬਿਦ ਬਣਾ ਦੇਣੀ ਕੋਈ ਨਾ ਕੋਈ। ਹੁਣ ਤੁਸੀਂ ਰੋਜ਼ ਕਹੀ ਚੱਲੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ, ਤੇ ਨਾਲ ਯਤਨ ਕਰੋ ਜੋ ਬਾਬਾ ਜੀ ਨੇ ਪੂਰਨੇ ਪਾਏ। ਚੱਲ 100 ਪੈਸੇ ਨਹੀਂ, 1-2 ਪੈਸੇ ਮੈਂ ਚੱਲਣ ਦਾ ਯਤਨ ਕਰਨਾ। ਬਾਬਾ ਜੀ ਕਰਨਗੇ ਕੀ? ਬਾਬਾ ਜੀ ਤੇ ਭਾਵੇਂ ਆਪਣਾ ਨਾਮ ਸੁਣ ਕੇ ਨੇ ਖੁਸ਼ ਨਾ ਹੁੰਦੇ ਹੁਣ, ਪਰ ਗੁਰੂ ਰਾਮਦਾਸ ਕਹਿਣਗੇ ਤੂੰ ਮੇਰੇ ਪਿਆਰੇ ਦਾ ਨਾਮ ਲੈਣਾ ਨਾ, ਜਾਂ ਡੰਕੇ ਦੀ ਚੋੜ ਤੇ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਤੇਰਾ ਨਾਮ ਮੈਂ ਵਧਾਉਣਾ ਹੀ ਵਧਾਉਣਾ ਹੈ ਜੀ, ਜੋ ਮਰਜ਼ੀ ਹੋ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੇ ਮਰਜ਼ੀ ਤੇਰੇ ਰਸਤੇ ਦੇ ਵਿੱਚ ਤੂਫਾਨ ਆ ਜਾਣ, ਤੂਫਾਨਾਂ ਦੇ ਵਕਤ ਮੈਂ ਤੇਰੇ ਨਾਲ ਅੱਗੇ ਹੋ ਕੇ ਖੜ ਜਾਵਾਂਗਾ, ਤੈਨੂੰ ਤੱਤੀ ਫਾਹ ਨਹੀਂ ਲੱਗਣ ਦਿਆਂਗਾ। ਬਸ ਤੂੰ ਆਪਣੀ ਡਿਊਟੀ ਨਾ ਛੱਡੀ। ਕਿਹੜੀ ਡਿਊਟੀ?
ਇਹ ਕਹਿਣ ਦੀ ਧੰਨ ਗੁਰੂ ਰਾਮਦਾਸ ਧੰਨ ਬਾਬਾ। ਇਹ ਡਿਊਟੀ ਨਾ ਛੱਡੀ, ਆਪਣੀ ਕੀਰਤੀ ਕਰਨ ਵਾਲੀ, ਕੀਰਤਨ ਕਰਨ ਵਾਲੀ ਡਿਊਟੀ ਨਾ ਛੱਡੀ, ਨੇਮ ਨਾ ਛੱਡੀ, ਫਿਰ ਤੈਨੂੰ ਕਦੀ ਵੀ ਮੈਂ ਹਾਰਨ ਨਹੀਂ ਦਿੰਦਾ। ਤੋ ਗੁਰੂ ਕਿਰਪਾ ਕਰ, ਸਮਾਂ ਹੋ ਰਿਹਾ ਸਮਾਪਤੀ ਦਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਰਾਮ ਤੀਰਥ ਰੋਡ ਤੇ 1 ਨੰਬਰ ਯੂਨਿਟ, 2 ਨੰਬਰ ਯੂਨਿਟ ਔਰ ਬਟਾਲਾ ਰੋਡ ਤੇ 3 ਨੰਬਰ ਯੂਨਿਟ, ਇਹ ਸਾਰੇ ਕਾਰਜ ਸੇਵਾਵਾਂ ਦੇ ਚੱਲ ਰਹੇ ਨੇ। ਸਾਰੇ ਪਰਿਵਾਰਕ ਮੈਂਬਰਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ, ਸਭ ਨੂੰ ਪਤਾ ਹੈ। ਮੈਂ ਜਿਹੜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮੈਨੂੰ ਬਹੁਤ ਸਾਰੇ ਸੰਗਤਾਂ ਦੇ ਸੁਨੇਹੇ ਆਉਂਦੇ ਨੇ, ਬਹੁਤ ਸਾਰੇ ਪ੍ਰੇਮੀ ਮਿਲਦੇ ਜੀ, ਸਾਡੇ ਇਲਾਕੇ ਵਿੱਚ ਵੀ ਤੁਸੀਂ ਇਹੋ ਜਿਹਾ ਸਕੂਲ ਖੋਲ੍ਹੋ, ਇਹੋ ਜਿਹਾ ਹਸਪਤਾਲ ਖੋਲ੍ਹੋ ਜਿਵੇਂ ਰਾਮ ਤੀਰਥ ਰੋਡ ਤੇ ਚੱਲ ਰਿਹਾ ਹੈ। ਤੇ ਮੇਰੀ ਬੇਨਤੀ ਪਿਆਰਿਓ, ਜੇ ਅਸਲੀਅਤ ਦੇ ਵਿੱਚ ਤੁਹਾਡੇ ਅੰਦਰ ਪੰਥ ਦਾ ਦਰਦ ਹੈ, ਅਸਲੀਅਤ ਦੇ ਵਿੱਚ ਜੇ ਚਾਹੁੰਦੇ ਹੋ ਕਿ ਇਹ ਪ੍ਰਚਾਰ ਹਰ ਘਰ ਦੇ ਵਿੱਚ ਫੈਲੇ, ਪਿੰਡਾਂ ਪਿੰਡਾਂ ਵਿੱਚ, ਸ਼ਹਿਰਾਂ ਸ਼ਹਿਰਾਂ ਵਿੱਚ, ਨਗਰਾਂ ਨਗਰਾਂ ਦੇ ਵਿੱਚ ਇਹ ਚੀਜ਼ ਫੈਲੇ, ਤੁਹਾਡੇ ਕੋਲ ਕੋਈ ਵੀ ਜ਼ਮੀਨ, ਕੋਈ ਵੀ ਇੱਦਾਂ ਖੇਤ ਪਏ ਹੋਣ, ਕੋਈ ਜ਼ਮੀਨ ਪਈ ਹੋਵੇ, ਆਪ ਜੀ ਉਹ ਜ਼ਮੀਨ, ਤੁਹਾਡਾ ਕੰਮ ਇੰਨਾ ਹੀ ਹੈ ਕਿ ਉਹ ਜ਼ਮੀਨ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਨਾਮ ਕਰਾਉਣੀ ਹੈ। ਅੱਗੋਂ ਉਸ ਜਗ੍ਹਾ ਦੇ ਉੱਤੇ ਸਕੂਲ ਬਣਾਉਣਾ, ਹਸਪਤਾਲ ਬਣਾਉਣਾ ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਆਹ ਚੀਜ਼ਾਂ ਬਣਾਉਣੀਆਂ, ਇਹ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਮੇਰੀ ਬੇਨਤੀ, ਪੰਥ ਦਰਦੀ ਗੱਲਾਂ ਦੇ ਨਾਲ ਨਾ ਬਣੀ ਹੈ। ਜੇ ਅਸਲੀਅਤ ਦੇ ਵਿੱਚ ਪੰਥ ਦਾ ਦਰਦ ਹੈ ਨਾ, ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਤੁਹਾਡੇ ਕੋਲ ਕਿਸੇ ਵੀ ਢੰਗ ਦੀ ਕੋਈ ਜ਼ਮੀਨ ਹੈ ਜਿਹੜੀ ਤੁਸੀਂ ਦਾਨ ਵਿੱਚ ਦੇਣਾ ਚਾਹੁੰਦੇ ਹੋ, ਕਿ ਤੁਹਾਡੇ ਅੰਦਰ ਇਹ ਤੜਪ ਹੈ ਕਿ ਸਾਡੇ ਇਲਾਕੇ ਦੇ ਵਿੱਚ ਹੋਰ ਤਰੱਕੀ ਹੋਵੇ, ਤੇ ਆਓ ਇਹ ਮੌਕਾ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ। ਗੱਲਾਂ ਬਾਤਾਂ ਦੇ ਨਾਲ ਤੇ ਬੜਾ ਸਮਾਂ ਅਸੀਂ ਲੰਘਾ ਦਿੱਤਾ ਹੈ। ਆਓ ਹੁਣ ਇਕੱਠੇ ਮਿਲ ਕੇ ਚੱਲੀਏ। ਗੁਰਦੁਆਰੇ ਸਾਡੇ ਪਿੰਡਾਂ ਵਿੱਚ, ਨਗਰਾਂ ਵਿੱਚ, ਸ਼ਹਿਰਾਂ ਵਿੱਚ ਬਹੁਤ ਨੇ, ਬਣਨੇ ਵੀ ਚਾਹੀਦੇ ਨੇ, ਔਰ ਆਲੀਸ਼ਾਨ ਤੋਂ ਆਲੀਸ਼ਾਨ ਇਮਾਰਤਾਂ ਗੁਰੂ ਘਰਾਂ ਦੀਆਂ ਹੋਣ, ਸੰਗਤਾਂ ਉੱਥੇ ਬਹਿ ਕੇ ਕਥਾ ਕੀਰਤਨ ਦੇ ਲਾਭ ਲੈਣ, ਇਹ ਚੀਜ਼ਾਂ ਵੀ ਚਾਹੀਦੀਆਂ ਨੇ। ਪਰ ਪਿਆਰਿਓ, ਕਦੀ ਗੌਰ ਕਰਨਾ, ਤੁਸੀਂ ਇਹ ਨਹੀਂ ਚਾਹੁੰਦੇ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਸਕੂਲ ਖੁੱਲ੍ਹੇ ਜਿਸ ਸਕੂਲ ਦੇ ਵਿੱਚ ਬੱਚੇ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਪੜ੍ਹਾਈ ਕਰਨ, ਤੇ ਸਾਰਾ ਪਰਿਵਾਰ ਉਸ ਅਧਿਆਤਮਕਤਾ ਦੀ ਪੜ੍ਹਾਈ ਨੂੰ ਕਰਕੇ ਗੁਰੂ ਘਰ ਦੇ ਨਾਲ ਜੁੜ ਜਾਵੇ। ਇੱਕ ਗੁਰਦੁਆਰਾ ਕੀ, ਘਰ ਘਰ ਹੀ ਗੁਰਦੁਆਰਾ ਬਣ ਜੇ। ਇਸ ਮੁਹਿੰਮ ਦੇ ਵਿੱਚ ਮੈਂ ਬੇਨਤੀ ਕਰਦਾ, ਸਾਰੇ ਜਾਣੇ ਸ਼ਾਮਲ ਹੋਵੋ। ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਕੋਈ ਜਗ੍ਹਾ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਾਉਣੀ, ਉਸ ਤੋਂ ਬਾਅਦ ਫਿਰ ਤੁਹਾਡੇ ਟਰਸਟ ਦੀ ਜ਼ਿੰਮੇਵਾਰੀ ਹੋਏਗੀ ਉੱਥੇ ਸਕੂਲ, ਚੰਗੇ ਹਸਪਤਾਲ ਬਣਾਉਣ ਦੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤੇ ਆਓ ਭੂਮੀ ਦਾਨ ਕਰਕੇ, ਇਹ ਸਹਿਯੋਗ ਕਰਕੇ ਆਪਣੇ ਪੰਜਾਬ ਦੀ ਹੋਰ ਤਰੱਕੀ ਦੇ ਲਈ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ, ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।